ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਸ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 3 फरवरी 2020 22 माघ नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਾਸਟ ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ ਵਿਊਅਰਸ। ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੀਏ ਕਿ ਤੁਸੀਂ TV84 ਦੀ ਐਪ ਨੂੰ ਐਂਡਰਾਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ। ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਅਸੀਂ ਆਸ ਕਰਦੇ ਹਾਂ ਕਿ ਤੁਹਾਡਾ ਜੋ ਵੀਕਐਂਡ ਹੈ ਬਹੁਤ ਹੀ ਵਧੀਆ ਖੁਸ਼ੀਆਂ ਨਾਲ ਗੁਜ਼ਰਿਆ ਹੋਵੇਗਾ। ਪਰ ਅਸੀਂ ਹਮੇਸ਼ਾ ਤੁਹਾਨੂੰ ਅਸੀਂ ਆਪਣੇ ਵੀਕਐਂਡ ਦੀ ਗੱਲ ਦੱਸਦੇ ਹਾਂ ਕਿ ਆਪਾਂ ਕਿੱਥੇ ਆਪਣਾ ਵੀਕਐਂਡ ਗੁਜ਼ਾਰਿਆ ਪਰ ਅਸੀਂ ਇਹ ਵੀ ਜਾਣਨਾ ਚਾਹਾਂਗੇ ਕਿ ਤੁਸੀਂ ਆਪਣਾ ਵੀਕਐਂਡ ਕਿੱਥੇ ਗੁਜ਼ਾਰਿਆ। ਸੋ ਅਸਾਂ ਪਹਿਲਾਂ ਪ੍ਰੋਗਰਾਮ ਦੇ ਸਟਾਰਟਿੰਗ ਦੇ ਵਿੱਚ ਡਾਕਟਰ ਸਾਹਿਬ ਕੋਲ ਉਹਨਾਂ ਦੇ ਵੀਕਐਂਡ ਪੁੱਛਾਂਗੇ ਔਰ ਜੋ ਅਸੀਂ ਤੁਹਾਨੂੰ ਦੱਸਿਆ ਸੀ ਕਿ ਵਨ ਗੋ ਹੀ ਪ੍ਰੋਗਰਾਮ ਹੋਏਗਾ YouTube ਦੇ ਉੱਪਰ ਤੇ ਫੇਸਬੁੱਕ ਦੇ ਉੱਪਰ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਜੋ ਇਸ਼ੂ ਹੋਣਗੇ ਉਹਨਾਂ ਬਾਰੇ ਥੋੜੀ ਜੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਦੇਣਾ ਚਾਹੁੰਦੇ ਹਾਂ। ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ 8 ਫਰਵਰੀ ਨੂੰ ਦਿੱਲੀ ਦੀਆਂ ਅਸੈਂਬਲੀ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਦੇ ਵਿੱਚ BJP ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਔਰ ਪੂਰਾ ਜ਼ੋਰ ਇਸ ਗੱਲ ਤੇ ਵੀ ਲੱਗਾ ਹੋਇਆ ਹੈ ਕਿ ਮੁਸਲਮਾਨਾਂ ਦੇ ਖਿਲਾਫ ਉਹਨਾਂ ਨੇ ਨਫ਼ਰਤ ਕਿਸ ਤਰ੍ਹਾਂ ਫੈਲਾਣੀ ਹੈ। ਉਸ ਦਾ ਨਤੀਜਾ ਉਸ ਬਾਰੇ ਕੋਈ ਭੁਲੇਖਾ ਨਹੀਂ ਸਾਨੂੰ ਕਿ ਉਹਨਾਂ ਨੇ ਕਿਸ ਤਰ੍ਹਾਂ ਜਾਮੀਆ ਮਿਲੀਆ ਐਂਡ ਜੋ ਸ਼ਾਹੀਨ ਬਾਗ ਹੈ ਉਸ ਦੇ ਉੱਪਰ ਕਿਸ ਤਰ੍ਹਾਂ ਉਹਨਾਂ ਨੇ ਗੋਲੀਬਾਰੀ ਕੀਤੀ ਔਰ ਉੱਥੇ ਕਾਫੀ ਸਾਰੇ ਲੋਕ ਉਹਨਾਂ ਨੇ ਜ਼ਖਮੀ ਕੀਤੇ। ਸੋ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜੋ ਮੁਸਲਮਾਨਾਂ ਦੇ ਵਿੱਚ ਸਹਿਮ ਤੇ ਡਰ ਫੈਲਿਆ ਹੋਇਆ ਹੈ ਔਰ ਜੋ ਪਾਕਿਸਤਾਨ ਦੀ ਸਰਕਾਰ ਜੋ ਪ੍ਰਾਈਮ ਮਿਨਿਸਟਰ ਨੇ ਮਿਸਟਰ ਇਮਰਾਨ ਖਾਨ ਜੀ ਉਹਨਾਂ ਨੇ ਕਿਹਾ ਹੈ ਕਿ ਜੋ ਹਾਲ ਭਾਰਤ ਦੇ ਵਿੱਚ ਮੁਸਲਮਾਨਾਂ ਦੇ ਨਾਲ ਹੋ ਰਿਹਾ ਹੈ ਜੋ ਉਹਨਾਂ ਦੇ ਨਾਲ ਬਦਸਲੂਕੀ ਹੋ ਰਹੀ ਹੈ ਉਹਨਾਂ ਦੀ ਨਸਲਕੁਸ਼ੀ ਹੋ ਰਹੀ ਹੈ ਉਹ ਇਸੇ ਤਰ੍ਹਾਂ ਹੀ ਹੋ ਰਹੀ ਹੈ ਜਿਸ ਤਰ੍ਹਾਂ ਕਿ ਮਿਆਂਮਾਰ ਦੇ ਵਿੱਚ ਰੋਹਿੰਗਿਆ ਮੁਸਲਮਾਨਾਂ ਦੇ ਨਾਲ ਹੋ ਰਹੀ ਹੈ। ਔਰ ਜੋ ਨੰਗਾ ਨਾਚ ਜੋ ਚੀਨ ਦੇ ਵਿੱਚ ਹੋ ਰਿਹਾ ਹੈ ਮੌਤ ਦਾ ਉਹ ਸਾਡੇ ਤੋਂ ਲੁਕਿਆ ਨਹੀਂ ਹੈ। ਦਿਨ ਬ ਦਿਨ ਜੋ ਮੌਤ ਦੀਆਂ ਖਬਰਾਂ ਜੋ ਕਰੋਨਾ ਵਾਇਰਸ ਦੇ ਨਾਲ ਹੋ ਰਹੀਆਂ ਹਨ ਉਹ ਦਿਨ ਬ ਦਿਨ ਵੱਧਦੀਆਂ ਜਾ ਰਹੀਆਂ ਹਨ। ਸੈਂਕੜੇ ਲੋਕ ਜਿਹੜੇ ਨੇ ਉਹ ਮੌਤਾਂ ਦੇ ਸ਼ਿਕਾਰ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਡਾਕਟਰ ਵੀ ਨੇ ਜਿਹੜੇ ਕਿ ਉਹਨਾਂ ਦੀ ਜਾਨਾਂ ਨੂੰ ਬਚਾਉਣ ਲਈ ਗਏ ਸਨ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ ਜੋ ਤੁਹਾਡੀਆਂ ਲਿਖਤਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਔਰ ਜੋ ਅੱਜ ਦਾ ਵਿਚਾਰ ਹੈ ਉਸ ਬਾਰੇ ਵੀ ਅਸੀਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਸੋ ਅਸੀਂ ਚਾਹਾਂਗੇ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤੁਸੀਂ ਵੀਕਐਂਡ ਤੋਂ ਗੱਲ ਸ਼ੁਰੂ ਕੀਤੀ ਤੇ ਅਸੀਂ ਵੀਕਐਂਡ ਦੀ ਗੱਲ ਹੀ ਕਰੀਏ ਜੀ। ਟੋਰਾਂਟੋ ਦੇ ਵਿੱਚ ਸਾਡੇ ਸੁਹਿਰਦ ਵੀਰਾਂ ਵੱਲੋਂ TV84 ਦੇ ਵੈਲ ਵਿਸ਼ਰਸ ਵੱਲੋਂ ਸੈਚਰਡੇ ਜਿਹੜਾ ਫੰਡ ਰੇਜ਼ਿੰਗ ਗਾਲਾ ਰੱਖਿਆ ਸੀ ਉਹ ਬੜੀ ਸਫਲਤਾ ਦੇ ਨਾਲ ਮੁਕੰਮਲ ਹੋਇਆ ਜੀ। ਸਫਲਤਾ ਇਸ ਪੱਖੋਂ ਨਹੀਂ ਕਿ ਪੈਸੇ ਕਿੰਨੇ ਇਕੱਠੇ ਹੋਏ ਉਹ ਤਾਂ ਮੈਂ ਪੁੱਛਿਆ ਵੀ ਨਹੀਂ ਹੈ ਲੇਕਿਨ ਫੇਸਬੁੱਕ ਤੇ ਅਸੀਂ ਉਹਨੂੰ ਲਾਈਵ ਕੀਤਾ। ਖੁਸ਼ੀ ਦੀ ਗੱਲ ਇਹ ਸੀ ਕਿ ਟੋਰਾਂਟੋ ਦੀਆਂ ਸਾਰੀਆਂ ਹੀ ਲੋਕਲ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦੇ ਔਰ ਜਿਹੜੀਆਂ ਉਹ ਜਥੇਬੰਦੀਆਂ ਜਿਹੜੀਆਂ ਕਿ ਪੂਰੇ ਲਗਨ ਦੇ ਨਾਲ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰ ਰਹੀਆਂ ਨੇ ਉਹਨਾਂ ਦੇ ਨੁਮਾਇੰਦੇ ਵੀ ਉਸ ਦੇ ਵਿੱਚ ਸ਼ਾਮਲ ਹੋਏ। ਸਿੱਖਸ ਫਾਰ ਜਸਟਿਸ ਦੇ ਜਿਹੜੇ ਅੱਛੇ ਇੱਕ ਐਕਟਿਵਿਸਟ ਵੀ ਨੇ ਵਕੀਲ ਤੇਜਿੰਦਰ ਉਹਨਾਂ ਨੇ ਵੀ ਐਡਰੈਸ ਕੀਤਾ। ਇਸੇ ਤਰ੍ਹਾਂ
ਜਸਮੀਤ ਸਿੰਘ ਜਿਹੜੇ ਕਿ ਇਸ ਵੇਲੇ ਐਨਡੀਪੀ ਦੇ ਪ੍ਰੈਜ਼ੀਡੈਂਟ ਨੇ, ਮੈਂਬਰ ਪਾਰਲੀਮੈਂਟ ਨੇ, ਉਹਨਾਂ ਦੇ ਭਰਾ ਗੁਰਰਤਨ ਸਿੰਘ ਜਿਹੜੇ ਕੌਂਸਲਰ ਨੇ, ਉਹਨਾਂ ਨੇ ਵੀ ਐਡਰੈਸ ਕੀਤਾ ਜੀ। ਔਰ ਜ਼ਾਹਰ ਹੈ ਕਿ ਆਟਵਾ ਤੋਂ ਸਾਡੇ ਬਿਊਰੋ ਚੀਫ ਟੀਵੀ 84 ਦੇ ਮਨਵੀਰ ਸਿੰਘ, ਉਹਨਾਂ ਨੇ ਬਹੁਤ ਅੱਛੀ ਪ੍ਰੈਜੈਂਟੇਸ਼ਨ ਦਿੱਤੀ। ਅੱਜ ਦੀ ਆਵਾਜ਼ ਦੇ ਸੁਖਦੇਵ ਸਿੰਘ ਗਿੱਲ ਹੋਰਾਂ ਨੇ, ਨਾਈਸ, ਔਰ ਬਾਕੀ ਸਾਰੇ ਵੀਰਾਂ ਨੇ ਵੀ, ਮੈਂ ਔਰ ਵੀਰ ਸੁਖਵਿੰਦਰ ਸਿੰਘ ਹੰਸਰਾ ਜਿਹੜੇ ਕਿ ਇਸ ਸਾਰੇ ਪ੍ਰੋਗਰਾਮ ਨੂੰ ਕਰਨ ਦੇ ਲਈ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਸੀ, ਉਹਨਾਂ ਨੇ ਬੜੇ ਚੰਗੇ ਢੰਗ ਨਾਲ ਸਟੇਜ ਨੂੰ ਹੈਂਡਲ ਕੀਤਾ ਜੀ। ਔਰ ਇਸ ਸਾਰੇ ਪ੍ਰੋਗਰਾਮ ਦੀ ਬਿਗਨਿੰਗ 'ਚ ਫਖਰ ਹੁੰਦਾ ਹੈ ਜਦੋਂ ਅਸੀਂ ਉਹ ਸਾਡੇ ਯੋਧੇ ਬਾਬਾ ਗੁਰਬਚਨ ਸਿੰਘ ਮਾਨੋਚਾਲ, ਉਹ ਨਾਂ ਹੈ ਸਾਡੇ ਮੌਜੂਦਾ ਦੌਰ ਦੇ ਇਤਿਹਾਸ ਦਾ ਵੀ ਔਰ ਭਵਿੱਖ ਲਈ ਉਹ ਪੀੜ੍ਹੀਆਂ ਦਾ ਇਤਿਹਾਸ ਹੈ, ਜਿਨ੍ਹਾਂ ਨੇ 13 ਅਪ੍ਰੈਲ 1978 'ਚ ਨਰਕਧਾਰੀਆਂ ਨੂੰ ਚੈਲੰਜ ਕਰਦਿਆਂ ਜ਼ਖਮੀ ਹੋਏ, ਸੰਤ ਭਿੰਡਰਾਂ ਵਾਲਿਆਂ ਦੀ ਜਿਹੜੀ ਹੈ ਉਹਨਾਂ ਦਾ ਸਾਥ ਮਾਣਿਆ, ਔਰ ਫਿਰ ਕਿਵੇਂ ਉਹਨਾਂ ਨੇ 84 ਤੋਂ ਬਾਅਦ 5 ਮੈਂਬਰੀ ਪੰਥਕ ਕਮੇਟੀ ਉਸ ਦੇ ਜਿਹੜੀ ਪਹਿਲੀ ਸਰਬੱਤ ਖਾਲਸਾ ਦੀ 26 ਜਨਵਰੀ 1986 ਨੂੰ ਬਣੀ, ਉਹਦੇ ਮੁਖੀ ਸਨ, ਔਰ ਉਹਨਾਂ ਦੇ ਥੱਲੇ ਹੀ 5 ਮੈਂਬਰੀ ਕਮੇਟੀ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕੀਤਾ ਜੀ। ਔਰ ਅਖੀਰ ਤੱਕ ਸਾਡੇ ਲੰਬੇ ਸਰਵਾਈਵ ਕਰਨ ਵਾਲੇ ਉਹ ਯੋਧੇ ਸਨ ਔਰ ਪੂਰੇ ਜਿਵੇਂ ਅੱਤ ਹੀ ਰਣ ਮੈਂ ਤਬ ਜੂਝ ਮਰੋ, ਉਸ ਮੁਤਾਬਕ ਹੀ ਉਹਨਾਂ ਨੇ ਸ਼ਹੀਦੀ ਪਾਈ। ਸੋ ਉਹਨਾਂ ਦੇ ਸਪੁੱਤਰ ਹਰਮਿੰਦਰ ਸਿੰਘ ਮਾਨੋਚਾਲ ਜਿਹੜੇ ਕਿ ਖੁਦ ਵੀ ਇੱਕ ਗੁਰਸਿੱਖੀ ਦਾ ਔਰ ਮੈਸੇਜ ਦਿੰਦੇ ਨੇ, ਹੁਣ ਉਹਨਾਂ ਨੇ ਢਾਡੀ ਵਾਰਾਂ ਰਾਹੀਂ ਜਿਹੜੀ ਹੈ ਇਸ ਸਾਰੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਸੋ ਮੈਂ ਸਮਝਦਾ ਵੀ ਹਾਲਾਂਕਿ ਬੜੇ ਸ਼ਾਰਟ ਟਾਈਮ ਦੇ ਉੱਤੇ ਪਲਾਨ ਕੀਤਾ ਗਿਆ ਪ੍ਰੋਗਰਾਮ ਸੀ ਜੀ, ਲੇਕਿਨ ਇਸ ਦੇ ਵਿੱਚ ਸਾਡੇ ਜੁਝਾਰੂ ਯੋਧਿਆਂ ਦੀ ਰਿਪਰੈਜ਼ੈਂਟੇਸ਼ਨ ਵੀ ਸੀ, ਉਹਨਾਂ ਐਕਟਿਵਿਸਟ ਦੀ ਵੀ ਜਿਹੜੇ 25-30 ਸਾਲ ਤੋਂ ਲਗਾਤਾਰਤਾ ਦੇ ਨਾਲ ਇਸ ਪਾਸੇ ਤੁਰੇ ਹੋਏ ਨੇ, ਔਰ ਕੁੱਲ ਮਿਲਾ ਕੇ ਇਹ ਇੱਕ ਟੀਵੀ 84 ਦੇ ਕੰਮ ਨੂੰ ਜਿਹੜਾ 7 ਸਾਲ ਤੋਂ ਜਿਹੜਾ ਇਸ ਝੂਠ ਨੂੰ ਚੈਲੰਜ ਕਰਦਾ ਹੈ, ਸਾਡੇ ਲਈ ਇਹ ਇੱਕ ਐਡਰਨਲਿਨ ਸੀ ਐਕਸਟਰਾ ਇਨ ਦਾ ਬਲੱਡ ਕਿ ਜਿੱਥੇ ਵੀ ਕੁਝ ਹੁੰਦਾ ਹੈ ਐਟਲੀਸਟ ਪੰਥ ਨੂੰ ਪਿਆਰ ਕਰਨ ਵਾਲੇ ਸਾਰੇ ਪਾਸੇ ਉਸ ਦੇ ਨਾਲ ਜੁੜੇ ਹੋਏ ਵੀਰ ਭੈਣਾਂ ਉਸ ਨੂੰ ਐਡਮਾਇਰ ਕਰਦੇ ਨੇ ਜੀ। ਔਰ ਅਮਰੀਕਾ ਤੋਂ ਡਾਕਟਰ ਰਣਜੀਤ ਸਿੰਘ ਔਰ ਵੀਰ ਗੁਰਦੇਵ ਸਿੰਘ ਮਿਸ਼ੀਗਨ ਤੋਂ ਉਹਨਾਂ ਨੇ ਅਟੈਂਡ ਕੀਤਾ ਇਸ ਪ੍ਰੋਗਰਾਮ ਨੂੰ। ਸੋ ਅਸੀਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਹਾਡਾ ਪਿਆਰ ਹੀ ਸਾਡਾ ਸਰਮਾਇਆ ਹੈ ਜੀ। ਬਹੁਤਿਆਂ ਦੇ ਕੋਲ ਸ਼ਾਇਦ ਜਿਹੜੇ ਵੱਡੇ ਵੱਡੇ ਧਨਾਢ ਨੇ ਜਿਨ੍ਹਾਂ ਦੇ ਕੋਲ ਮਿਲੀਅਨਸ ਹੁੰਦੇ ਨੇ, ਉਹ ਕਿਸੇ ਨੂੰ ਲੱਖਾਂ ਦੇ ਦਿੰਦੇ ਹੋਣਗੇ, ਲੱਖਾਂ ਵਾਲੇ ਹਜ਼ਾਰਾਂ ਦੇ ਦਿੰਦੇ ਹੋਣਗੇ, ਹਜ਼ਾਰਾਂ ਵਾਲੇ ਸੈਂਕੜਿਆਂ ਦਿੰਦੇ ਹੋਣਗੇ, ਪਰ ਇਹ ਪਿਆਰ ਤਾਂ ਜੋ ਤੁਹਾਡੇ ਕੋਲ ਹੈ ਤੁਸੀਂ ਸਾਰੇ ਦਾ ਸਾਰਾ ਹੀ ਸਾਡੇ ਅੱਗੇ ਧਰ ਦਿੰਦੇ ਹੋ, ਔਰ ਉਹ ਤੁਹਾਡੀਆਂ ਲਿਖਤਾਂ ਔਰ ਇਸ ਕਿਸਮ ਦੇ ਮੌਕੇ ਤੇ ਜਿਤਾਇਆ ਪਿਆਰ, ਇਹ ਸਾਡੀ ਅਸਲ ਪੂੰਜੀ ਹੈ। ਦੂਸਰਾ ਤੇ ਆਣ ਜਾਣ ਵਾਲਾ ਹੈ, ਸਿਆਣੇ ਕਹਿੰਦੇ ਸੀ ਹੱਥਾਂ ਦੀ ਮੈਲ ਹੈ, ਪਰ ਇਹ ਜਿਹੜਾ ਜਜ਼ਬਾ ਹੈ, ਜਿਸ ਜਜ਼ਬੇ ਨਾਲ ਤੁਸੀਂ ਜੁੜੇ ਹੋ, ਇਹੀ ਸਾਨੂੰ ਵੀ ਜਿਹੜਾ ਹਿੰਮਤ ਪ੍ਰੋਵਾਈਡ ਕਰਦਾ ਹੈ ਕਿ ਅਸੀਂ ਇਸ ਕੌਮ ਦੇ ਝੰਡੇ ਨੂੰ, ਖਾਲਿਸਤਾਨ ਦੀ ਗੱਲ ਨੂੰ, ਇਨਸਾਨੀ ਹਕੂਕਾਂ ਦੀ ਗੱਲ ਨੂੰ ਭਾਰਤ ਦੇ ਨਕਸ਼ੇ ਵਿੱਚ ਕੈਦ ਸਾਰੀਆਂ ਹੀ ਘੱਟ ਗਿਣਤੀਆਂ, ਔਰ ਖਾਸ ਤੌਰ ਤੇ ਇਸ ਵੇਲੇ ਜੋ ਕਸ਼ਮੀਰ ਦੇ ਹਵਾਲੇ ਨਾਲ 181 ਦਿਨ ਹੋ ਚੁੱਕੇ ਨੇ, ਔਰ ਇਹ ਜਿਹੜੀ ਆਵਾਜ਼ ਟੀਵੀ 84 ਨੇ ਬੁਲੰਦ ਕੀਤੀ, ਜਿੰਨੀਆਂ ਕਿ ਲਿਖਤਾਂ ਸਾਨੂੰ ਮਿਲਦੀਆਂ ਨੇ ਉਹਨਾਂ ਦਾ ਅਸੀਂ 1/20 ਵੀ ਸ਼ੇਅਰ ਨਹੀਂ ਕਰ ਪਾਉਂਦੇ, ਔਰ ਬਹੁਤ ਸਾਰੀ ਉਹਨਾਂ ਵੀਰਾਂ ਵੱਲੋਂ ਵੀ ਹੁੰਦੀਆਂ ਨੇ ਜਿਹੜੇ ਸਮਝਦੇ ਨੇ ਕਿ ਅਸੀਂ ਕਸ਼ਮੀਰ ਦੇ ਐਡਵੋਕੇਟ ਹੈ, ਔਰ ਜਿੱਥੇ ਬਾਕੀ ਲੋਕ ਹੋਰ ਜਿਹੜੀਆਂ ਇਸ਼ੂਜ਼ ਵੱਲ ਚਲੇ ਗਏ, ਸਾਡਾ ਫੋਕਸ ਕਸ਼ਮੀਰ ਤੇ ਹੈ। ਅਸੀਂ ਇਸ ਕਿਸਮ ਦੇ ਭਾਰਤ ਤੋਂ ਆਏ ਵੀਰ ਦੀ ਲਿਖਤ ਵੀ ਸਾਂਝੀ ਕਰਾਂਗੇ ਔਰ ਜ਼ਾਹਰ ਹੈ ਕਿ 5 ਫਰਵਰੀ ਦਾ ਦਿਨ ਜਿਹੜਾ ਕਸ਼ਮੀਰ ਸੋਲੀਡੈਰਿਟੀ ਡੇ, ਅਸੀਂ ਪੰਜਾਬੀ ਚ ਇਕਮੁੱਠਤਾ ਕਹਿੰਦੇ ਹਾਂ, ਸਾਡੇ ਉਰਦੂ ਵਾਲੇ ਵੀਰ ਯਕਜ਼ਦੀ ਕਹਿੰਦੇ ਨੇ ਸੋਲੀਡੈਰਿਟੀ ਕਿ ਨਾਲ ਖੜੇ। ਦੇਖੋ ਗੱਲ ਬਹੁਤ ਵਾਰ ਜੋ ਵਕਤ ਆਂਦਾ ਹੈ ਨਿਕਲ ਜਾਂਦਾ ਹੈ, ਜਦੋਂ ਅਸੀਂ ਭਰਾਵਾਂ ਦੀ ਗੱਲ ਵੀ ਕਰਦੇ ਹਾਂ ਸਾਡੇ ਪੰਜਾਬੀ ਤਹਿਜ਼ੀਬ ਦੇ ਵਿੱਚ, ਤੇ ਅਸੀਂ ਇਹ ਕਹਿੰਦੇ ਹਾਂ ਕਿ ਭਰਾ ਬਾਹਾਂ ਹੁੰਦੇ ਨੇ, ਔਰ ਉਸੇ ਦੇ ਉੱਤੇ ਹੀ ਉਹ ਮਿਰਜ਼ਾ ਸਾਹਿਬਾਂ ਤੋਂ ਲੈ ਕੇ ਕੋਈ ਕਿੱਸਾ ਹੋਏ ਵੇ ਮੈਂ ਬਾਜ ਭਰਾਵਾਂ ਮਾਰਿਆ ਹੈ, ਉਹ ਗੱਲ ਹੁਣ ਭਰਾ ਕੀ ਹੁੰਦੇ ਨੇ, ਉਹ ਤੁਹਾਡਾ ਸਾਥ ਹੁੰਦੇ ਨੇ, ਉਹ ਤੁਹਾਡੀਆਂ ਬਾਹਾਂ ਹੁੰਦੇ ਨੇ। ਔਰ ਪੰਜਾਬੀ ਦਾ ਜਿਵੇਂ ਇੱਕ ਮਸ਼ਹੂਰ ਅਖਾਣ ਵੀ ਹੈ ਕਿ ਭਰਾ ਦਾਲ ਨੂੰ ਅੱਡ ਅੱਡ ਗਾਲ ਨੂੰ ਇਕੱਠੇ,
ਕਿ ਬੇਸ਼ੱਕ ਜਦੋਂ ਵੰਡ ਵਡਾਰਾ ਹੁੰਦਾ ਹੈ ਸਾਡੇ ਕਲਚਰ 'ਚ ਭਰਾ ਨੂੰ ਸ਼ਰੀਕ ਵੀ ਕਹਿੰਦੇ ਨੇ, ਕਿਉਂਕਿ ਉਸਨੇ ਜਿਹੜਾ ਹਿੱਸਾ ਵੀ ਵੰਡਾਣਾ ਹੁੰਦਾ ਹੈ, ਇਸ ਲਈ ਸ਼ਰੀਕਾਂ ਤੇ ਇਤਵਾਰ ਨਾ ਕਰੋ ਵੀ ਕਹਿੰਦੇ ਨੇ। ਹੈ ਤਾਂ ਡਾਈਕੋਟਮੀ ਹੈ, ਪਰ ਦੂਸਰੇ ਪਾਸੇ ਇਹ ਹੁੰਦਾ ਹੈ ਵੀ ਦਾਲ ਵੇਲੇ ਤਾਂ ਅੱਡ ਅੱਡ ਨੇ ਕਿਉਂਕਿ ਹਿੱਸਾ ਲੈਣਾ, ਗਾਲ ਨੂੰ ਇਕੱਠੇ, ਕਿਉਂਕਿ ਅਲਟੀਮੇਟਲੀ ਜਦੋਂ ਕਿਸੇ ਨੂੰ ਬੁਰਾ ਕਿਹਾ ਜਾਂਦਾ ਤੇ ਮਾਂ ਦਾ ਸਭ ਦੀ ਸਾਂਝੀ ਹੈ, ਪਿਓ ਵੀ। ਸੋ ਮੈਂ ਸਮਝਦਾ ਹਾਂ ਵੀ ਇਹ ਆਲਮੋਸਟ 1999-90 ਦੇ ਵਿੱਚ ਪਾਕਿਸਤਾਨ 'ਚ ਨਵਾਜ਼ ਸ਼ਰੀਫ ਦੀ ਹਕੂਮਤ ਦੇ ਦੌਰ 'ਚ, ਉਦੋਂ ਜਮਾਤ-ਏ ਇਸਲਾਮੀ ਦੇ ਮੁਖੀ ਜਿਹੜੇ ਕਾਜ਼ੀ ਨੂਰੁਲ ਹਸਨ, ਉਹਨਾਂ ਦਾ ਸੁਝਾਅ ਸੀ। ਹਾਲਾਂਕਿ ਕਸ਼ਮੀਰ ਨਾਲ ਸੰਬੰਧਿਤ ਅਕਤੂਬਰ 'ਚ ਵੀ ਦਿਨ ਮਨਾਇਆ ਜਾਂਦਾ ਹੈ, ਪਾਕਿਸਤਾਨ ਡੇ 23 ਮਾਰਚ ਨੂੰ ਹੁੰਦਾ ਹੈ, ਕਿ ਕੋਈ ਨਾ ਕੋਈ ਦਿਨ ਐਸਾ ਹੋਏ ਜਿਹਦੇ 'ਚ ਕਿ ਪਾਕਿਸਤਾਨੀ ਕੌਮ ਇਹ ਦੱਸੇ ਵੀ ਕਸ਼ਮੀਰੀਆਂ ਦੇ ਨਾਲ ਅਸੀਂ ਖੜੇ ਹਾਂ, ਉਹਨਾਂ ਦੇ ਨਾਲ ਸਾਡੀ ਯਕਜ਼ਦੀ ਹੈ। ਕੋਈ ਉੱਥੇ ਜਾ ਕੇ ਉਹਨਾਂ ਦਾ ਦੁੱਖ ਤਾਂ ਨਹੀਂ ਵੰਡਾ ਸਕਦਾ, ਲੇਕਿਨ ਇਹ ਘੱਟੋ ਘੱਟ ਜਿਹੜਾ ਇੱਕ ਤੁਹਾਡੇ ਜਜ਼ਬਾਤਾਂ ਦਾ ਪ੍ਰਗਟਾਵਾ ਸੀ। ਸੋ ਸ਼ੁਰੂਆਤੀ ਦੌਰ 'ਚ, ਔਰ ਉਸ ਵੇਲੇ ਬੇਨਜ਼ੀਰ ਭੁੱਟੋ ਪ੍ਰਾਈਮ ਮਿਨਿਸਟਰ ਸੀ, ਇਹ ਸੁਝਾਅ ਉਹਨਾਂ ਤੱਕ ਵੀ ਪਹੁੰਚਿਆ, ਔਰ ਡਾਕਟਰ ਫਾਈ ਉਹਨਾਂ ਨੇ ਇਹ ਬਿਆਨ ਵੀ ਕੀਤਾ ਵੀ ਡੀਟੇਲ 'ਚ ਕਿਵੇਂ ਹੋਇਆ। ਸੋ ਇਹ ਹੁਣ ਨਾ ਸਿਰਫ ਪਾਕਿਸਤਾਨ ਦੀ ਹਦੂਦ ਤੱਕ ਹੀ ਮਹਿਦੂਦ ਹੈ ਕਸ਼ਮੀਰ ਸੋਲੀਡੈਰਿਟੀ ਡੇ, ਦੁਨੀਆ ਭਰ ਦੇ ਵਿੱਚ ਜਿੱਥੇ ਵੀ ਪਾਕਿਸਤਾਨੀ ਭੈਣ ਭਰਾ ਨੇ, ਕਸ਼ਮੀਰੀ ਤਾਂ ਹੈ ਹੀ ਨੇ, ਉਹ ਉਸ ਨੂੰ ਸੈਲੀਬ੍ਰੇਟ ਕਰਦੇ ਨੇ, ਉਸ ਨੂੰ ਯਾਦ ਕਰਦੇ ਨੇ। ਔਰ ਇਸ ਵਾਰ ਇਸ ਦੀ ਹੋਰ ਵੀ ਅਹਿਮੀਅਤ ਸੀ ਕਿ 5 ਅਗਸਤ 2019 ਤੋਂ ਜਿਵੇਂ ਕਸ਼ਮੀਰ ਨੂੰ ਖੁੱਲੀ ਜੇਲ੍ਹ ਦੇ ਵਿੱਚ ਕਨਵਰਟ ਕੀਤਾ ਹੋਇਆ, ਸੋ ਜ਼ਾਹਰ ਹੈ ਕਿ ਉਸ ਦਾ ਦਰਦ ਪੀੜ ਦੁਨੀਆ ਭਰ ਦੇ ਜਿਹੜੇ ਪਾਕਿਸਤਾਨੀ ਭੈਣ ਭਰਾ ਮਹਿਸੂਸ ਕਰਦੇ ਨੇ, ਸਿੱਖ ਮਹਿਸੂਸ ਕਰਦੇ ਨੇ। ਔਰ ਇਹ ਸਿੱਖਾਂ ਦੇ ਲਈ ਵੀ ਇੱਕ ਖਾਸ ਤੌਰ ਤੇ ਅਹਿਮੀਅਤ ਵਾਲਾ ਦਿਨ ਬਣ ਗਿਆ, ਕਿਉਂਕਿ ਸਿੱਖ ਡਟ ਕੇ ਕਸ਼ਮੀਰੀਆਂ ਦੇ ਨਾਲ ਖਲੋਤੇ, ਉਹਨਾਂ ਦੇ ਜਾਨ ਮਾਲ ਦੀ ਹਿਫਾਜ਼ਤ ਲਈ ਭਾਰਤ ਭਰ ਦੀਆਂ ਯੂਨੀਵਰਸਿਟੀਆਂ ਚੋਂ, ਦੂਸਰਿਆਂ ਚੋਂ, ਕਸ਼ਮੀਰ ਪੁਲਵਾਮਾ ਤੋਂ ਬਾਅਦ ਦਾ ਜੋ ਮਾਹੌਲ ਹੈ, ਇਸ ਲਈ ਇਹ ਜਿਹੜੀ ਸਾਡੀ ਬੌਂਡਿੰਗ ਕਸ਼ਮੀਰੀਆਂ ਦੇ ਨਾਲ ਸਟਰਗਲ ਦੀ 1980s ਦੇ ਵਿੱਚ ਸ਼ੁਰੂ ਹੋਈ, ਉਹ ਬਹੁਤ ਹੁਣ ਮਜ਼ਬੂਤ ਹੈ। ਹਾਲਾਂਕਿ ਮੈਂ ਅੱਗੇ ਵੀ ਮੈਂਸ਼ਨ ਕੀਤਾ ਸੀ ਕਿ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਅਸੀਂ ਜਿਹੜਾ ਪ੍ਰੋਟੈਸਟ ਵੀ ਕਰਦੇ ਸੀ, ਸਾਡੇ ਥੋੜ੍ਹੇ ਜਿਹੇ ਕਸ਼ਮੀਰੀ ਭਰਾ ਉਹ ਸਾਥੋਂ ਇੱਕ ਵਿੱਥ ਰੱਖਦੇ ਸੀ, ਉਹ ਸਮਝਦੇ ਸੀ ਵੀ ਉਹਨਾਂ ਦਾ ਕੇਸ ਕਿਉਂਕਿ UN ਦੇ ਥੱਲੇ ਹੈ, ਯੂਨਾਈਟਿਡ ਨੇਸ਼ਨਸ 'ਚ ਪਲੇਬਿਸਾਈਟ ਕਰਵਾਉਣ ਦਾ ਜਾਂ ਦੂਸਰਾ, ਇਸ ਲਈ ਉਹ ਖਾਲਿਸਤਾਨ ਤੋਂ ਵੱਖਰਾ ਹੈ, ਕਿਉਂਕਿ ਖਾਲਿਸਤਾਨ ਤਾਂ ਦੇਸ਼ ਨੂੰ ਤੋੜਨ ਦੀ ਗੱਲ ਹੈ। ਸੋ ਜ਼ਾਹਰ ਹੈ ਕਿ ਵੀ ਇਹ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਅਸੀਂ ਇਹਨਾਂ ਨਾਲ ਕਲੱਬ ਨਾ ਹੋਈਏ, ਪਰ ਹੌਲੀ ਹੌਲੀ ਉਹ ਹਾਲਾਤ ਵੀ ਬਣਦੇ ਗਏ। ਕੁਝ ਜਿਹੜੇ ਉਹਨਾਂ ਦੇ ਵਿੱਚ ਵਿਜ਼ਡਮ ਵਾਲੇ ਸੀ, ਜਿਵੇਂ ਖਾਸ ਤੌਰ ਤੇ ਮਿਸਟਰ ਸ਼ੇਖ ਜਿਹੜੇ ਸਾਡੇ 18 ਸਾਲ ਦੋਸਤ ਸਾਥੀ ਰਹੇ, ਔਰ ਕੱਲ ਦਾ ਫੰਕਸ਼ਨ ਜਿਹੜਾ ਕਿ ਕਸ਼ਮੀਰ ਸੋਲੀਡੈਰਿਟੀ ਡੇ ਦੇ ਹਵਾਲੇ ਨਾਲ ਜਿਹੜਾ ਪਾਕਿਸਤਾਨੀ ਅਮਰੀਕਨ ਕੋਲੀਸ਼ਨ ਵੱਲੋਂ ਆਰਗੇਨਾਈਜ਼ ਕੀਤਾ ਗਿਆ ਰਾਇਲ ਬੈਂਕੁਏਟ ਹਾਲ ਦੇ ਵਿੱਚ ਕੋਨੀ ਆਈਲੈਂਡ ਬਰੁਕਲਿਨ 'ਚ, ਔਰ ਉਸ ਸਾਰੇ ਦੀ ਪਾਰਟਿਸਿਪੇਸ਼ਨ ਜਿਹੜੀ ਹੈ ਬੜੀ ਜ਼ਬਰਦਸਤ ਪਾਰਟਿਸਿਪੇਸ਼ਨ ਸੀ। ਬੀਬੀਆਂ ਬਹੁਤ ਵੱਡੀ ਗਿਣਤੀ 'ਚ ਮੌਜੂਦ ਸੀ, ਔਰ ਮੈਂ ਦੇਖਦਾ ਵੀ ਜਿਨ੍ਹਾਂ ਕੌਮਾਂ ਦੇ ਵਿੱਚ ਜਦੋਂ ਬੀਬੀਆਂ ਲੀਡਰਸ਼ਿਪ ਰੋਲ 'ਚ ਆ ਜਾਣ, ਇਹ ਵੀ ਇੱਕ ਜੇ ਉਹ ਸ਼ਾਹੀਨ ਬਾਗ ਦਿੱਲੀ ਦਾ ਹੋਏ ਜਾਂ ਲਖਨਊ ਦਾ ਜ਼ੀਨਤ ਬਾਗ ਹੋਏ, ਜਾਂ ਓਵਰਆਲ ਕੁੱਲ ਮਿਲਾ ਕੇ ਮੈਂ ਇੰਟਰਨੈਸ਼ਨਲੀ ਵੀ ਦੇਖਦਾ ਕਿ ਬੀਬੀਆਂ ਦੀ ਪਾਰਟਿਸਿਪੇਸ਼ਨ, ਔਰ ਜਿਵੇਂ ਐਜ਼ ਯੂਜੂਅਲ ਹੁੰਦਾ ਹੈ ਸਾਡੇ ਟਾਈਮ ਭਾਵੇਂ 7 ਦਾ ਦਿੱਤਾ ਹੁੰਦਾ ਹੈ, ਲੇਟ ਸ਼ੁਰੂ ਹੁੰਦਾ ਹੈ ਔਰ ਅੱਧੀ ਰਾਤ ਤੱਕ ਅਸੀਂ ਫਿਰ ਉਹੀ ਆਪਣੀ ਗੱਲ ਸੁਣਾਣੀ ਹੁੰਦੀ ਹੈ, ਲੇਕਿਨ ਜਿਸ ਸਬਰ ਜ਼ਬਤ ਨਾਲ, ਹਾਲਾਂ ਕੱਲ ਵਰਕਿੰਗ ਡੇ ਸੀ, ਅਗਲਾ ਦਿਨ ਅੱਜ ਕੰਮ ਦਾ ਦਿਨ ਹੁੰਦਾ ਹੈ, ਲੇਕਿਨ ਇਹ ਇੱਕ ਬੜੀ ਖੁਸ਼ੀ ਵਾਲੀ ਗੱਲ ਸੀ ਕਿ ਵੱਡੀ ਗਿਣਤੀ 'ਚ ਬੀਬੀਆਂ ਦੀ ਪਾਰਟਿਸਿਪੇਸ਼ਨ ਵੀ ਸੀ। ਔਰ ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਜਿਹੜੇ ਕੈਪਟਨ ਔਰ ਹੁਣ ਤਾਂ ਉਹ ਸੈਨੇਟਰ ਨੇ ਸ਼ਾਹੀਨ, ਉਹਨਾਂ ਦੇ ਨਾਲ ਸ਼ਾਹੀਨ ਪੱਟ, ਉਹਨਾਂ ਦੇ ਨਾਲ ਮੇਰੀ ਪਹਿਲੀ ਮੁਲਾਕਾਤ 1999-90 ਦੇ ਦੌਰ 'ਚ ਹੀ ਹੋਈ, ਔਰ ਹੁਣ ਉਹ ਸਿਟਿੰਗ ਸੈਨੇਟਰ ਨੇ। ਔਰ ਜਦੋਂ ਅਸੀਂ 1999 ਦੇ ਵਿੱਚ ਨਨਕਾਣਾ ਸਾਹਿਬ ਲਈ ਸਪੈਸ਼ਲ ਸਟੇਟਸ ਦੀ ਮੰਗ ਨੂੰ ਲੈ ਕੇ ਇੱਕ ਵੱਡਾ ਇੰਟਰਨੈਸ਼ਨਲ ਸੈਮੀਨਾਰ ਜਾਂ ਇੱਕ ਕਾਨਫਰੰਸ ਇੱਥੇ ਹੌਲੀਡੇ ਇਨ ਦੇ ਵਿੱਚ ਰੱਖੀ ਸੀ JFK 에ਅਰਪੋਰਟ ਦੇ ਨੇੜੇ, ਜਿਹਦੇ ਵਿੱਚ 160 ਦੇ ਕਰੀਬ ਡੈਲੀਗੇਟ ਦੁਨੀਆ ਦੇ 35 ਦੇਸ਼ਾਂ ਤੋਂ ਆਏ ਸੀ, ਉਦੋਂ ਇਹ ਕੈਪਟਨ ਸ਼ਾਹੀਨ ਬੱਟ, ਕਿਉਂਕਿ ਉਦੋਂ ਵੀ ਨਵਾਜ਼ ਸ਼ਰੀਫ ਦੀ ਹਕੂਮਤ ਸੀ, ਬਹੁਤ ਜਲਦੀ ਫਿਰ ਮੁਸ਼ਰਫ ਨੇ ਜਿਹੜਾ ਟੇਕ ਓਵਰ ਕਰ ਲਿਆ, ਸੋ ਉਦੋਂ ਇਹ ਐਂਬੈਸਡਰ ਐਟ ਲਾਰਜ ਹੁੰਦੇ ਸੀ ਪਾਕਿਸਤਾਨ ਦੇ। ਸੋ ਇਹ ਉਹਨਾਂ ਨੇ ਆ ਕੇ ਪਾਰਟਿਸਿਪੇਟ ਵੀ ਕੀਤਾ, ਗਵਰਨਮੈਂਟ ਵੱਲੋਂ ਐਸ਼ੋਰ ਵੀ ਕੀਤਾ, ਕਿਉਂਕਿ ਉਦੋਂ ਹੀ ਪਾਕਿਸਤਾਨ 'ਚ ਤਾਜ਼ਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬਣੀ ਸੀ। ਸੋ ਐਤਕੀ ਬੜੇ ਸਾਲਾਂ ਬਾਅਦ ਉਹਨਾਂ ਦੇ ਨਾਲ ਜਿਹੜਾ ਹੈ ਉਹ ਮੁਲਾਕਾਤ ਹੋਈ, ਔਰ ਉਹਨਾਂ ਨੇ ਵੀ ਸਗੋਂ ਜਿਵੇਂ ਉਹਨਾਂ ਦਾ
ਮਿਲਦੇ ਆਂ ਔਰ ਉਹਨਾਂ ਨੇ ਆਪਣੀ ਸਪੀਚ ਵੀ ਕਿਹਾ, ਉਹਨਾਂ ਨੇ ਕਿਹਾ ਜੀ ਬੇਸ਼ੱਕ, ਔਰ ਡਾਕਟਰ ਗੁਲਾਮ ਨਬੀ ਫਾਈ ਜਿਹੜੇ ਕਸ਼ਮੀਰ ਦੇ ਇੱਕ 30 ਸਾਲ ਤੋਂ ਇੱਕ ਜਿਹੜੇ ਐਕਟਿਵਿਸਟ ਨੇ, ਲੌਬਿਸਟ ਨੇ, ਉਹ ਵੀ ਮੁੱਖ ਬੁਲਾਰਿਆਂ 'ਚ ਸਨ। ਮੈਨੂੰ ਵੀ ਮੌਕਾ ਸੀ, ਉਹਨਾਂ ਨੇ ਪਬਲਿਕਲੀ ਵੀ ਕਿਹਾ ਮੈਨੂੰ ਵੀ, ਉਹ ਕਹਿੰਦੇ ਜੀ ਮੈਂ ਪਾਕਿਸਤਾਨ ਤੋਂ ਆਇਆ ਤੇ ਪਾਕਿਸਤਾਨ 'ਚ ਮੇਰੇ ਨਾਲੋਂ ਵੀ ਤੇ ਡਾਕਟਰ ਫਾਈ ਨਾਲੋਂ ਵੀ ਤੁਹਾਨੂੰ ਲੋਕ ਜ਼ਿਆਦਾ ਜਾਣਦੇ ਨੇ, ਜ਼ਿਆਦਾ ਪਿਆਰ। ਚਲੋ ਇਹ ਸਾਡੇ ਵਿਊਅਰਸ ਦਾ ਔਰ TV 84 ਦਾ ਹੀ ਮੈਂ ਸਮਝਦਾ ਕਿ ਵੀ ਇੱਕ ਕ੍ਰਿਸ਼ਮਾ ਹੈ ਕਿ ਅਸੀਂ ਬੇਸ਼ੱਕ ਪਾਕਿਸਤਾਨ ਅੱਜ ਤੱਕ ਨਹੀਂ ਗਏ, ਪਰ ਜਿੱਥੇ ਅਸੀਂ ਦੂਸਰੇ ਪਾਸੇ ਸਿੱਖ ਕੌਮ 'ਚ ਪਿਆਰ ਕਰਨ ਵਾਲਿਆਂ ਦੀ ਗੱਲ ਕਰਦੇ ਹਾਂ, ਵੱਡੀ ਗਿਣਤੀ 'ਚ ਸਾਡੇ ਪਾਕਿਸਤਾਨੀ ਭੈਣ ਭਰਾਵਾਂ ਨੇ ਸਾਨੂੰ ਇਸ ਸਾਰੇ ਪੀਰੀਅਡ ਦੇ ਵਿੱਚ ਜਿੰਨਾ ਪਿਆਰ ਦਿੱਤਾ ਹੈ ਔਰ ਜਿੰਨੀ ਲਿਆਕਤ ਦੇ ਮਾਲਕ ਨੇ। ਮੈਂ ਕੱਲ ਹੀ ਗੱਲ ਕਰ ਰਿਹਾ ਸੀ ਜਦੋਂ ਅਸੀਂ ਜਾ ਰਹੇ ਸੀ ਤੇ ਵੀਰ ਸੁਖਜਿੰਦਰ ਸਿੰਘ ਬਾਜਵਾ ਵੀ ਨਾਲ ਸੀ, ਉਹ ਮੈਨੂੰ ਕਹਿਣ ਲੱਗੇ ਕਿ ਵੀ ਜਿੰਨੇ ਪਾਕਿਸਤਾਨੀ ਬ੍ਰਦਰਸ ਦੀਆਂ ਲਿਖਤਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਬੜੀ ਖੂਬਸੂਰਤੀ ਹੁੰਦੀ ਹੈ। ਔਰ ਭੈਣ ਜੀ ਮਨਮੰਥਨ ਕੌਰ ਵੀ ਇਹ ਕਹਿੰਦੇ ਹੁੰਦੇ ਨੇ ਕਿ ਕਹਿੰਦੇ ਮੇਰਾ ਵੀ ਲਿਖਣ ਨੂੰ ਜੀ ਕਰਦਾ, ਪਰ ਜਿੰਨਾ ਸੋਹਣਾ ਉਹ ਲਿਖਦੇ ਨੇ ਮੈਨੂੰ ਲੱਗਦਾ ਮੈਂ ਹਾਂ। ਸੋ ਮੈਂ ਉਹਨਾਂ ਨੂੰ ਕਿਹਾ ਜੀ ਮਤਲਬ ਇਹ ਇੱਕ ਆਜ਼ਾਦੀ ਔਰ ਗੁਲਾਮੀ ਦਾ ਵੀ ਫਰਕ ਹੈ ਕਿ 70 ਸਾਲਾਂ 'ਚ ਉਹੀ ਪਾਕਿਸਤਾਨ ਜਿਹੜਾ ਕਦੇ ਇਧਰਲੇ ਹੁੰਦੇ ਆ ਲਿਟਰੇਸੀ ਦੇ ਮਾਮਲੇ 'ਚ ਥੱਲੇ ਸੀ, ਔਰ ਅੱਜ ਉਹਨਾਂ ਦੇ ਕੋਲ ਨਾ ਸਿਰਫ ਡਾਕਟਰ, ਇੰਜੀਨੀਅਰ, ਸਾਇੰਟਿਸਟ ਦੂਜੇ ਨੇ, ਇੱਕ ਐਵਰੇਜ ਵੀ। ਔਰ ਮੈਂ ਦੇਖਦਾ ਕਿ ਉਹਨਾਂ ਦੀ ਗੁਫ਼ਤਗੂ ਦੇ ਵਿੱਚ ਵੀ ਇੱਕ ਸ਼ਾਇਸਤਗੀ ਹੁੰਦੀ ਹੈ। ਹਾਲਾਂ ਜਦੋਂ ਸਮਾਗਮ ਹੁੰਦੇ ਨੇ ਉਦੋਂ ਫਿਰ ਇੱਕ ਦੂਜੇ ਦੇ ਨਾਲ, ਸਾਡੇ ਵੱਡੇ ਭਰਾ ਹੀ ਨੇ, ਤੇ ਮੈਂ ਕੱਲ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਵੀ ਮੈਂ ਕਿਹਾ ਜੀ ਅੱਗੇ ਅਸੀਂ ਪ੍ਰੋਗਰਾਮ ਲਾਈਵ ਕਰਦੇ ਸੀ TV 84 ਦੇ, ਮੈਂ ਕਿਹਾ ਜੀ ਉੱਥੇ, ਔਰ ਮੈਂ ਕਿਹਾ ਵੀ ਲਾਈਟਰ ਅੰਦਾਜ਼ 'ਚ, ਮੈਂ ਕਿਹਾ ਜਦੋਂ ਵਿਹੜੇ 'ਚ ਲਾਸ਼ਾਂ ਵਿਛੀਆਂ ਹੁੰਦੀਆਂ ਨੇ ਤੇ ਫਿਰ ਤੁਸੀਂ ਚਾਚੇ ਤਾਇਆਂ ਦੇ ਨੁਕਸ ਨਹੀਂ ਕੱਢਦੇ, ਫਿਰ ਤੁਸੀਂ ਦੇਖਦੇ ਹੋ ਵੀ ਕੋਈ ਹੋਰ ਲਾਸ਼ ਨਾ ਗਿਰੇ ਕਿ ਵੀ ਕਿਵੇਂ ਤੁਸੀਂ ਕੰਟਰੋਲ ਕਰਨਾ। ਔਰ ਮਿਲ ਕੇ ਜਿਹੜਾ ਇਸ ਵੇਲੇ ਕਾਜ਼ ਹੈ, ਕਿਉਂਕਿ ਮੈਨੂੰ ਇਹ ਹੁੰਦਾ ਹੈ ਵੀ ਗੱਲ ਕਸ਼ਮੀਰ ਦੀ ਸ਼ੁਰੂ ਹੁੰਦੀ ਹੈ ਤਾਂ ਆਪਣੀਆਂ ਪਾਰਟੀਆਂ ਵਿੱਚ ਲੈ ਆਉਂਦੇ ਨੇ। ਸੋ ਚਲੋ ਕੱਲ ਦਾ ਪ੍ਰੋਗਰਾਮ ਇਸ ਲਿਹਾਜ਼ ਨਾਲ ਵੀ ਇੱਕ ਉਹਦੇ 'ਚ ਸਾਵਾਂਪਨ ਸੀ, ਔਰ ਉਹਦੇ ਨਾਲ ਬਾਕੀ ਵੀ ਜਿਹੜੇ ਐਕਟਿਵਿਸਟ ਇਹ ਸਾਰੇ ਹੁੰਦੇ ਨੇ। ਔਰ ਉਸ ਪ੍ਰੋਗਰਾਮ ਨੂੰ ਵੀਰ ਅਮਰਵੀਰ ਸਿੰਘ ਨੇ ਜਿਹੜਾ ਉਹਨੂੰ ਰਿਕਾਰਡ ਕੀਤੇ, ਔਰ ਅਸੀਂ ਉਸ ਨੂੰ ਮੋਸਟ ਲਾਈਕਲੀ ਬੁੱਧਵਾਰ ਸ਼ਾਮ ਨੂੰ, ਕਿਉਂਕਿ ਬੁੱਧਵਾਰ ਅਸਲ ਦਿਨ ਹੈ ਕਸ਼ਮੀਰ ਸੋਲੀਡੈਰਿਟੀ ਡੇ ਦਾ 5 ਫਰਵਰੀ ਦਾ, ਔਰ ਉਸ ਦਿਨ ਨੂੰ ਟੇਸਟ ਆਫ ਲਾਹੌਰ ਦੇ ਵਿੱਚ ਇੱਥੇ ਕੁਈਨਸ 'ਚ ਸੈਲੀਬ੍ਰੇਟ ਕੀਤਾ ਜਾ ਰਿਹਾ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ। ਔਰ ਇਹ ਖਾਸ ਦਿਨ ਵੀ ਹੈ ਕਿਉਂਕਿ ਜਿਹੜੀ ਘਾਟ ਇੱਕ ਮਹਿਸੂਸ ਹੁੰਦੀ ਹੈ ਜਦੋਂ ਸਟੇਜ ਦੇ ਵੀ ਮੈਂ ਦੇਖਦਾ ਤੇ ਉਹ ਸਲੀਮ ਮਲਕ ਜਿਹੜੇ ਇੰਨੇ ਕੁ ਸਾਡੇ ਨਾਲ ਭਾਵੇਂ ਉਹਨਾਂ ਦਾ 4 ਸਾਲ ਦਾ 5 ਸਾਲ ਦਾ ਸੰਪਰਕ ਰਿਹਾ, ਪਰ ਇਵੇਂ ਹੈ ਜਿਵੇਂ ਉਹ ਜਨਮਾਂ ਦਾ ਰਿਸ਼ਤਾ ਵੀ ਸਾਲਾਂ 'ਚ ਬਣਿਆ ਹੋਏ ਤੇ ਵਿਛੜਨ ਲੱਗੇ ਵੀ ਪਤਾ ਨਾ ਲੱਗੇ। ਸੋ ਉਹਨਾਂ ਦੀ ਯਾਦ ਨੂੰ ਵੀ ਉਹ ਫੰਕਸ਼ਨਸ ਜਿਹੜਾ ਸਮਰਪਿਤ ਹੈ। ਸੋ ਉਹਦੇ 'ਚ ਜਿਹੜਾ ਅਸੀਂ ਕੱਲ ਦਾ ਪ੍ਰੋਗਰਾਮ ਹੈ ਉਹ 5 ਵਾਲਿਆਂ ਨੂੰ ਜਿਹੜਾ ਕਸ਼ਮੀਰ ਸੋਲੀਡੈਰਿਟੀ ਡੇ ਉਸ ਦਿਨ ਆਪਣੇ ਵਿਊਅਰਸ ਦੇ ਨਾਲ ਸਾਂਝਾ ਕਰਾਂਗੇ, ਔਰ ਜ਼ਾਹਰ ਹੈ ਅਸੀਂ 5 ਦਾ ਫਿਰ ਜਿਹੜਾ ਆਉਣ ਵਾਲੇ ਦਿਨਾਂ 'ਚ ਸਾਂਝਾ ਕਰਾਂਗੇ। ਸੋ ਇਹਦੇ 'ਚ ਹੀ ਜਿਹੜਾ ਵੀਕਐਂਡ ਨੇ ਅੱਜ ਵੀ ਕਾਫੀ ਵਕਤ ਲੈ ਲਿਆ, ਵੀਕਐਂਡ ਆਪਣੇ ਆਪ 'ਚ ਹੀ ਸੀ। ਗੱਲ ਜਦੋਂ ਦੁਨੀਆ ਦੇ ਵਿੱਚ ਦਰਦ ਦੀ ਹੋਏ ਤਾਂ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਉਸ ਦਰਦ ਦੀ ਗੱਲ ਵੀ ਕਰੀਏ। ਔਰ ਮੈਨੂੰ ਯਾਦ ਹੈ ਕਿ ਇੱਕ ਪੋਪੂਲਰ ਬੰਦਾ, ਬੇਸ਼ੱਕ ਉਸ ਦਾ ਕੋਈ ਖਾਲਿਸਤਾਨ ਦੇ ਨਾਲ ਜਾਂ ਸਿੱਖੀ ਨਾਲ ਸੰਬੰਧ ਨਹੀਂ ਸੀ, ਪੋਪੂਲਰ ਸਿੰਗਰ, ਹੁਣ ਉਹ ਅੱਜ ਕੱਲ੍ਹ ਕੰਟਰੋਵਰਸੀ 'ਚ ਵੀ ਹੈ। ਔਰ ਮੈਨੂੰ ਇਹ ਗੱਲ ਹੰਸਰਾ ਸਾਹਿਬ ਨੇ ਦੱਸੀ ਸੀ ਕਿ ਵੀ ਜੂਨ 84 ਦੀ ਗੱਲ ਕਰਦੇ ਹਾਂ ਕਿ ਉਹਨੂੰ ਜਿਹੜੇ ਇੱਥੇ ਟੋਰਾਂਟੋ ਦੇ ਲੈਫਟਿਸਟ ਜਾਂ ਦੂਸਰੇ ਸੀ ਉਹਨਾਂ ਨੇ ਬੁੱਕ ਕੀਤਾ ਹੋਇਆ ਸੀ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਔਰ ਉਹ ਲੋਕ ਬੈਠੇ ਸੀ। ਉਹ ਜਦੋਂ ਸਟੇਜ ਦੇ ਉੱਤੇ ਚੜ੍ਹਿਆ ਉਹਨੇ ਕਿਹਾ ਕਿ ਵੀ ਜਦੋਂ ਸਾਡੇ ਗੁਆਂਢ 'ਚ ਕੋਈ ਮਰ ਗਿਆ ਤੇ ਮੈਂ ਰੇਡੀਓ ਲਾਇਆ ਹੋਇਆ ਸੀ ਤੇ ਮੇਰੀ ਮਾਂ ਨੇ ਆ ਕੇ ਮੈਨੂੰ ਕਿਹਾ ਟੋਕ ਕੇ ਕਿ ਵੀ ਜਦੋਂ ਗੁਆਂਢ 'ਚ ਦੁੱਖ ਹੋਏ ਉਦੋਂ ਇਹ ਗਾਣੇ ਨਹੀਂ ਲਾਈਦਾ, ਇਸ ਲਈ ਜੋ ਦਰਬਾਰ ਸਾਹਿਬ 'ਚ ਹੋਇਆ ਅੱਜ ਮੈਂ ਗਾਉਣਾ ਨਹੀਂ ਹੈ। ਔਰ ਉਹ ਸਟੇਜ ਤੋਂ ਉਤਰ ਗਏ ਔਰ ਕਹਿੰਦੇ ਨੇ ਵੀ ਲੋਕਾਂ ਨੇ ਹਾਲਾਂ ਜਾਂ ਆਰਗੇਨਾਈਜ਼ਰ ਜਿਨ੍ਹਾਂ ਨੇ ਪੈਸੇ ਟਿਕਟਾਂ ਵੇਚੀਆਂ ਹੁੰਦੀਆਂ ਨੇ ਦੂਜੇ ਕੀਤਾ। ਸੋ ਮੈਂ ਇਹ ਸਮਝਦਾ ਵੀ ਇਹ ਇੱਕ ਹੁੰਦਾ ਹੈ ਕਿ ਵੀ ਜਦੋਂ ਕਿਤੇ ਕੋਈ ਦਰਦ ਹੈ ਤੁਸੀਂ ਉਹਨੂੰ ਮਹਿਸੂਸ ਕਰੋ। ਉਹ ਤਾਂ ਚਲੋ ਇੱਕ ਸਿੱਖ ਦੇ ਨਾਤੇ ਇੱਕ ਵੱਖਰੀ ਗੱਲ ਹੈ, ਪਰ ਮੈਂ ਵੈਸੇ ਵੀ ਮਹਿਸੂਸ ਕਰਦਾ ਉਦੋਂ ਤੁਸੀਂ ਰੱਬ ਦੇ ਸਪੋਕਸਮੈਨ ਨਾ ਬਣ ਜਾਓ। ਔਰ ਮੈਂ ਇਸ ਮਾਮਲੇ 'ਚ ਦੇਖਦਾ ਕਿ ਚੀਨ ਦੇ ਵਿੱਚ ਫੈਲੀ ਕੋਰੋਨਾ ਵਾਇਰਸ, ਜਿਸ ਦੇ ਫੈਲਣ ਤੋਂ ਬਾਅਦ ਹੁਣ ਤੱਕ 300 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ, 307 ਦੇ ਕਰੀਬ ਫਿਗਰ ਹੈ।
17,000 ਤੋਂ ਜ਼ਿਆਦਾ ਆਲਰੇਡੀ ਆਈਡੈਂਟੀਫਾਈਡ ਪੇਸ਼ੈਂਟ ਨੇ ਜਿਨ੍ਹਾਂ ਦੇ ਵਿੱਚ ਉਹ ਵਾਇਰਸ ਹੈ। ਔਰ ਆਲਮੋਸਟ ਅਮਰੀਕਾ ਦੇ ਵਿੱਚ ਵੀ 7ਵਾਂ 8ਵਾਂ ਕੇਸ ਡਿਟੈਕਟ ਹੋਇਆ ਹੈ। ਭਾਰਤ ਦੇ ਵਿੱਚ ਜਿਹੜਾ ਕੇਰਲਾ ਦੇ ਵਿੱਚ ਹੀ ਦੂਸਰਾ ਕੇਸ, ਕਿਉਂਕਿ ਨਰਸਿਸ ਉੱਥੇ ਨੇ। ਔਰ ਇਹ ਸਾਰੇ ਚੋਂ ਜ਼ਾਹਰ ਹੈ ਵੀ ਇੱਕ ਪਾਸੇ ਉਹ ਲੋਕ ਵੀ ਨੇ ਜਿਹੜੇ ਰੱਬ ਦੇ ਸਪੋਕਸਮੈਨ ਬਣ ਕੇ ਕਹਿ ਰਹੇ ਨੇ ਕਿ ਦੇਖੋ ਚੀਨ ਸਾਡੇ ਨਾਲ ਇਹ ਕਰ ਰਿਹਾ ਸੀ, ਚੀਨ ਉਹ ਕਰ ਰਿਹਾ ਸੀ, ਇਹ ਰੱਬ ਦਾ ਅਜ਼ਾਬ ਹੈ, ਅੱਲਾ ਦਾ ਅਜ਼ਾਬ ਹੈ। ਇਵੇਂ ਨਹੀਂ ਹੁੰਦਾ। ਰੱਬ ਨੇ ਕੀ ਕਰਨਾ ਹੈ, ਕਦੋਂ ਕਰਨਾ ਹੈ, ਇਹ ਰੱਬ ਨੇ ਦੇਖਣਾ। ਸਾਡੇ ਲਈ ਜਿਹੜੀ ਪੀੜ ਹੈ ਉਹ ਇਨਸਾਨਾਂ, ਕਿਉਂਕਿ ਅੱਜ ਦੀ ਦੁਨੀਆ ਅਸੀਂ 7.5 ਬਿਲੀਅਨ ਲੋਕ ਕਿਸੇ ਤਰ੍ਹਾਂ ਇੱਕ ਦੂਜੇ ਤੋਂ ਅੱਡ ਨਹੀਂ। ਔਰ ਇਹ ਗੱਲ ਇਹ ਵਾਇਰਸ ਵੀ ਇਹੀ ਯਾਦ ਕਰਵਾ ਰਹੀ ਹੈ ਕਿ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ, ਕਿ ਉੱਥੇ ਉਹ ਫੈਲਦਾ ਹੈ। ਹਾਲਾਂਕਿ ਇਸ ਦੇ ਵੱਖ ਵੱਖਰੀਆਂ ਥਿਊਰੀਆਂ ਨੇ ਔਰ ਇਹ ਹੈ ਇਸ ਦਾ ਕਿ ਬਿਗਨਿੰਗ ਜਿਹੜੀ ਹੈ ਉਹ ਐਸੀ ਜਿਹੜੀ ਹੈ ਫੂਡ ਚੇਨ ਜਿੱਥੇ ਚਮਗਿੱਦੜ ਜਾਂ ਸੱਪ ਔਰ ਮੁਰਗੇ ਇਹ ਵੇਚੇ ਜਾਂਦੇ ਨੇ, ਖਾਧੇ ਜਾਂਦੇ ਨੇ। ਚਾਈਨਾ ਬਾਰੇ ਤਾਂ ਦੇਖੋ ਉਹਨਾਂ ਦਾ ਇੱਕ ਬੜੀ ਯੂਨੀਕ ਸਿਵਲਾਈਜੇਸ਼ਨ ਹੈ। ਕੋਈ ਚੀਜ਼ਾਂ ਸਾਨੂੰ ਭਾਵੇਂ ਅਜੀਬ ਲੱਗਦੀਆਂ ਹੋਣ ਪਰ ਉਹਨਾਂ ਬਾਰੇ ਗੱਲ ਤਾਂ ਸਦੀਆਂ ਤੋਂ ਮਸ਼ਹੂਰ ਹੈ ਕਿ ਜੋ ਵੀ ਅਸਮਾਨ 'ਚ ਉੱਡਦਾ ਹੈ, ਜ਼ਮੀਨ ਤੇ ਦੌੜਦਾ ਹੈ, ਪਾਣੀ 'ਚ ਤੈਰਦਾ ਹੈ, ਉਹਨੂੰ ਡਾਈਨਿੰਗ ਟੇਬਲ ਤੇ ਲੈ ਆਉਂਦੇ ਨੇ। ਸੋ ਇਹ ਕਿਤੇੋਂ ਵੀ ਫੈਲ ਸਕਦਾ ਹੈ, ਕੋਈ ਜ਼ਰੂਰੀ ਨਹੀਂ ਹੈ। ਹੁਣ ਜੇ 14ਵੀਂ ਸਦੀ 'ਚ ਯੂਰਪ ਦੇ ਵਿੱਚ ਪਲੇਗ ਔਰ ਇੱਕ ਸਟੇਜ ਸੀ ਕਿ ਆਲਮੋਸਟ ਅੱਧਿਓਂ ਜ਼ਿਆਦਾ ਆਬਾਦੀ ਯੂਰਪ ਦੀ ਖਤਮ ਹੋ ਗਈ ਸੀ। ਇਹ ਸਮੇਂ-ਸਮੇਂ ਕੁਛ ਨਾ ਕੁਛ ਕੁਦਰਤ ਦਾ ਆਪਣਾ ਪਾਰਟ ਹੈ। ਔਰ ਇਸ ਦੇ ਉੱਤੇ ਮੈਂ ਸਮਝਦਾ ਵੀ ਇਹ ਗੱਲ ਰੱਬ ਤੇ ਹੀ ਛੱਡ ਦੇਣੀ ਚਾਹੀਦੀ ਹੈ, ਬਜਾਏ ਕਿ ਅਸੀਂ ਰੱਬ ਦੇ ਸਪੋਕਸਮੈਨ ਬਣੀਏ ਵੀ ਰੱਬ ਨੇ ਕਿਹਨੂੰ ਕੀ ਸਜ਼ਾ ਦਿੱਤੀ ਹੈ। ਇਸੇ ਤਰ੍ਹਾਂ ਬਹੁਤ ਵਾਰ ਅਰਥਕੁਏਕ ਆ ਜਾਏ ਜਾਂ ਕੋਈ ਤੂਫਾਨ ਆ ਜਾਏ ਤੇ ਇਦਾਂ ਦੇ ਜਿਹੜੇ ਸੈਲਫ ਅਪਾਇੰਟਡ ਗॉडਮੈਨ ਹੁੰਦੇ ਨੇ ਉਹ ਨਿਕਲ ਆਉਂਦੇ ਨੇ ਬਾਹਰ। ਜਿੰਨਾ ਕਿ ਇਸ ਬਾਰੇ ਕਿਉਂਕਿ ਸਾਡੇ ਵੀ ਦਰਸ਼ਕਾਂ ਨੇ ਸਾਨੂੰ ਲਿਖਿਆ ਵੀ ਕਿ ਵੀ ਇਸ ਤੇ ਤੁਸੀਂ ਵੀ ਗੱਲ ਕਰੋ, ਤੇ ਮੈਨੂੰ ਪਹਿਲਾਂ ਤਾਂ ਇਹ ਸੀ ਕਿ ਵੀ ਕਈ ਵਾਰ ਖਾਮਖਾਹ ਦਾ ਖੌਫ ਵੀ ਪੈਦਾ ਹੁੰਦਾ ਹੈ, ਪਰ ਕਈ ਵਾਰ ਇਹ ਵੀ ਹੁੰਦਾ ਹੈ ਕਿ ਨਾ ਜਿਸ ਕਿਸਮ ਦਾ ਇੱਕ ਫੀਅਰ ਫੈਕਟਰ ਪੈਦਾ ਕਰਨ ਦੀ ਕੋਸ਼ਿਸ਼ ਹੈ ਉਹਦੇ ਵਿੱਚ ਪੋਲੀਟੀਕਲ ਏਜੰਡਾ ਵੀ ਹੁੰਦਾ। ਸੈਲਫ ਅਪਾਇੰਟਡ ਗॉडਮੈਨ ਤਾਂ ਆਪਣਾ ਕੰਮ ਲੱਗੇ ਨੇ। ਅਮਰੀਕਾ ਔਰ ਚੀਨ ਨੇ ਆਫੀਸ਼ੀਅਲੀ ਇਹ ਚਾਰਜ ਲਾਇਆ ਕਿ ਅਮਰੀਕਾ ਜਿਹੜਾ ਉਹ ਖੌਫ ਪੈਦਾ ਕਰ ਰਿਹਾ ਹੈ ਸਾਰੇ ਦੇ ਉੱਤੇ, ਕਿਉਂਕਿ ਜਦੋਂ ਤੁਸੀਂ ਇਸ ਕਿਸਮ ਦੀ ਵਾਇਰਸ ਔਰ ਇਹ ਬਹੁਤਿਆਂ ਨੂੰ ਯਾਦ ਹੋਏਗਾ ਕਿ 2003 ਦੇ ਵਿੱਚ ਵੀ ਇੱਕ ਵਾਇਰਸ ਜਿਹੜੀ ਜਿਹਨੂੰ ਸਾਰਸ ਵਾਇਰਸ ਕਹਿੰਦੇ ਸੀ ਚਾਈਨਾ, ਜਿਹਦੇ ਵਿੱਚ 700 ਤੋਂ ਜ਼ਿਆਦਾ ਲੋਕ ਮਾਰੇ ਗਏ ਸੀ ਬਰਡ ਫਲੂ ਦੇ ਥੱਲੇ ਵੀ, ਉਸ ਪੀਰੀਅਡ 'ਚ ਵੀ ਇਸ ਕਿਸਮ ਦਾ ਖੌਫ ਸੀ। ਹੁਣ ਤਾਂ ਇਹ ਹੈ ਵੀ ਕਿਉਂਕਿ ਇਹ ਵਾਇਰਸ ਜਿਹੜੀ ਕਿ ਜਿਹਦੇ ਬਾਰੇ ਅਜੇ ਕੋਈ ਦੀ ਵੈਕਸੀਨੇਸ਼ਨ ਨਹੀਂ ਹੈ, ਹਾਲਾਂਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਐਕਸਪਰਟਸ ਨੇ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਕੀਤੀ, ਕਾਫੀ ਲੰਬੀ ਸੀ, 1.5 ਘੰਟੇ ਦੀ, ਮੈਂ ਸਾਰੀ ਤਾਂ ਨਹੀਂ ਸੁਣ ਸਕਿਆ, ਪਰ ਉਹਨਾਂ ਨੇ ਇਹ ਕਿਹਾ ਕਿ ਵੀ ਵਿਦਨ 1 ਈਅਰ ਜਿਹੜੀ ਹੈ ਇਹ ਵਾਇਰਸ ਦੀ ਵੈਕਸੀਨ ਜਿਹੜੀ ਆ ਉਹ ਬਣ ਜਾਏਗੀ। ਲੇਕਿਨ ਇਹ ਜ਼ਰੂਰ ਹੁੰਦਾ ਕਿ ਸਾਰੇ ਪੀਰੀਅਡ, ਕਿਉਂਕਿ ਇੱਕ ਪਾਰਟ ਜਿਹੜਾ ਮੈਡੀਕਲ ਲੈਂਗੁਏਜ ਜਿਹਨੂੰ ਇਨਕੂਬੇਸ਼ਨ ਪੀਰੀਅਡ ਕਹਿੰਦੇ ਨੇ, ਇਨਕੂਬੇਸ਼ਨ ਹੁੰਦਾ ਹੈ ਕਿ ਜਦੋਂ ਕੋਈ ਚੀਜ਼ ਤੁਹਾਡੇ 'ਚ ਗਈ ਤੁਹਾਨੂੰ ਕੁਛ ਦਿਨ ਜਾਂ ਕੁਛ ਹਫ਼ਤੇ ਵੀ ਪਤਾ ਵੀ ਨਹੀਂ ਲੱਗਣਾ। ਆਮ ਫਲੂ ਵਰਗਾ ਫਲੂ ਨੱਕ ਵਗ ਪਿਆ, ਖੰਘ ਹੋ ਗਈ, ਔਰ ਇਹ ਜਦੋਂ ਫਿਰ ਸਪਰੈਡ ਹੁੰਦਾ ਇਹਦਾ ਇਨਕੂਬੇਸ਼ਨ ਪੀਰੀਅਡ ਜਿਹੜਾ ਹੈ ਉਹ 2 ਤੋਂ 10 ਦਿਨਾਂ ਤੱਕ ਹੈ। ਕਿਉਂਕਿ ਇਹ ਵੀ ਹੋ ਸਕਦਾ ਜਿਹੜਾ ਬੰਦਾ ਉੱਥੋਂ ਬੀਜਿੰਗ ਤੋਂ ਜਾਂ ਇਹ ਜਿਹੜਾ ਉਹਨਾਂ ਦਾ ਪ੍ਰੋਵਿੰਸ ਵੁਹਾਨ ਸੂਬਾ ਉੱਥੋਂ ਉੱਡਿਆ ਉਹ ਹੈਲਥੀ ਸੀ, ਉਹਨੂੰ ਆਪ ਨੂੰ ਵੀ ਨਹੀਂ ਸੀ ਪਤਾ। ਫਿਰ ਉਹ ਜਿੱਥੇ ਗਿਆ ਉੱਥੇ ਜਿਹੜਾ ਵੀ ਇਨ ਟੱਚ ਉਹਦੇ ਨਾਲ ਹੋਇਆ ਉਹਦੀਆਂ ਪੋਸੀਬਿਲਿਟੀਜ਼ ਹੋ ਸਕਦੀਆਂ ਵੀ ਉਹਨੇ ਜਿਹੜੀ ਹੈ ਉਹ ਵਾਇਰਸ ਉਹ ਸਪਰੈਡ ਕੀਤੀ ਹੋਈ। ਹੁਣ ਉਹਦੇ 'ਚ ਤੁਸੀਂ ਹਵਾਈ ਜਹਾਜ਼ ਵੀ ਨੇ, ਕਿੰਨੇ ਮੁਲਕਾਂ ਨੇ ਜਿਹੜਾ ਉਹ ਫਲਾਈਟਾਂ ਤਾਂ ਕੈਂਸਲ ਕੀਤੀਆਂ, ਲੋਕਾਂ ਦੀ ਐਂਟਰੀ ਤੇ ਬੈਨ ਕਰ ਦਿੱਤਾ ਹੈ। ਅਮਰੀਕਾ ਨੇ ਵੀ ਕਿਹਾ ਜਿਹੜੇ ਉੱਥੋਂ ਆ ਰਹੇ ਨੇ ਉਹਨੂੰ ਕੁਆਰੰਟਾਈਨ ਕਹਿੰਦੇ ਨੇ, ਕਿਉਂਕਿ ਜਿਹੜੀਆਂ ਬਿਮਾਰੀਆਂ ਜਾਨਵਰਾਂ ਰਾਹੀਂ ਫੈਲਦੀਆਂ, ਹੁਣ ਜਾਨਵਰਾਂ ਲਈ ਵੀ ਜਿਵੇਂ ਯਾਦ ਹੋਣਾ ਜਦੋਂ ਪਾਕਿਸਤਾਨ ਨੇ ਅਮਰਿੰਦਰ ਸਿੰਘ ਨੂੰ ਘੋੜਾ ਪ੍ਰੈਜ਼ੈਂਟ ਕੀਤਾ ਸੀ ਪਾਕਿਸਤਾਨੀ ਪੰਜਾਬ 'ਚ, ਉਦੋਂ ਪਰਵੇਜ਼ ਇਲਾਹੀ ਚੀਫ ਮਿਨਿਸਟਰ ਸੀ, ਔਰ ਉਹ ਉਹਨਾਂ ਨੇ ਲਿਆ ਕੇ ਜੀ ਕੁਆਰੰਟਾਈਨ ਕਰਤਾ, ਉਹ ਇੱਕਦਮ ਉਹਨਾਂ ਨੂੰ ਬਾਕੀਆਂ ਨਾਲ ਨਹੀਂ, ਉਹ ਹਾਲਾਂਕਿ ਉੱਥੇ ਹੀ ਮਰ ਗਿਆ। ਸੋ ਇਸੇ ਤਰ੍ਹਾਂ ਇਹ ਟਰਮ ਇਸਤੇਮਾਲ ਕੀਤੀ ਜਾਂਦੀ ਹੈ ਵੀ ਉਹਨਾਂ ਨੂੰ ਤੁਸੀਂ ਸੈਪਰੇਟ ਕਰ ਦਿਓ ਬਾਕੀਆਂ ਨਾਲੋਂ, ਅੰਡਰ ਆਬਜ਼ਰਵੇਸ਼ਨ ਰੱਖਣ ਦਾ ਵੀ। ਹੁਣ ਪਾਕਿਸਤਾਨ ਦੇ ਵਿੱਚ ਵੀ ਬਹੁਤ ਵੱਡਾ ਫਿਕਰ ਹੈ, ਕਿਉਂਕਿ ਚਾਈਨਾ ਇਸ ਵੇਲੇ ਜਿਵੇਂ ਦੁਨੀਆ 'ਚ ਸਭ ਤੋਂ ਜ਼ਿਆਦਾ ਲੋਕ ਚਾਈਨੀਜ਼ ਲੈਂਗੁਏਜ ਸਿੱਖ ਰਹੇ ਨੇ, ਕਾਰੋਬਾਰ ਦਾ ਸੈਂਟਰ, ਔਰ ਪਾਕਿਸਤਾਨੀ ਸਟੂਡੈਂਟਸ ਵੀ ਵੱਡੀ ਗਿਣਤੀ, ਇੰਡੀਅਨ ਸਟੂਡੈਂਟਸ ਵੀ। ਇੰਡੀਆ ਨੇ ਤਾਂ ਉਸ ਵੁਹਾਨ ਸੂਬੇ ਤੋਂ ਇਲਾਵਾ ਦੂਸਰੀਆਂ ਥਾਵਾਂ ਦੇ ਉੱਤੇ ਵਾਪਸੀ ਮੰਗਾਣੇ ਸ਼ੁਰੂ ਕਰ ਦਿੱਤੇ ਨੇ, ਜਹਾਜ਼ਾਂ ਤੇ ਆ ਰਹੇ ਨੇ। ਪਾਕਿਸਤਾਨ ਦੇ ਵਿੱਚ ਵੀ ਇਸ ਗੱਲ ਦਾ ਫਿਕਰ ਹੈ ਕਿ ਸਟੂਡੈਂਟਸ ਜਿਹੜੇ ਨੇ, ਔਰ ਇਹ ਰੱਸਾਕਸ਼ੀ ਵੀ ਚੱਲ ਰਹੀ ਸੀ ਸਿਆਸੀ ਤੌਰ ਤੇ, ਪਰ ਬੈਸਟ ਜਿਹੜਾ ਉਹੀ ਹੈ ਜਿਵੇਂ ਅੱਜ ਉਹਨਾਂ ਦੇ ਸਪੋਕਸਪਰਸਨ ਨੇ ਪਾਕਿਸਤਾਨ ਹਕੂਮਤ ਨੇ ਕਿਹਾ
ਕਿ ਜੀ ਉੱਥੇ ਬੈਸਟ ਉਹ ਟ੍ਰੀਟ ਵੀ ਹੁੰਦੇ ਨੇ। ਹਾਲਾਂ ਚਾਈਨਾ ਨੇ ਕਿਟਸ ਵਗੈਰਾ ਵੀ ਦੇਣੀਆਂ ਸ਼ੁਰੂ ਕੀਤੀਆਂ, ਉੱਥੇ ਹੀ ਉਹ ਉਹਨਾਂ ਦੀ ਬੈਸਟ। ਔਰ ਜਿਵੇਂ ਤੁਸੀਂ ਬਿਗਨਿੰਗ 'ਚ ਕਿਹਾ ਕਿ ਵੀ ਰਿਮਾਰਕੇਬਲ ਹੈ, ਜਦੋਂ ਅਸੀਂ ਅਮਰੀਕਾ 'ਚ 9/11 ਦੇ ਹਵਾਲੇ ਨਾਲ ਫਾਇਰ ਫਾਈਟਰਸ ਦੀ ਗੱਲ ਕਰਦੇ ਹਾਂ ਤੇ ਸਭ ਤੋਂ ਜ਼ਿਆਦਾ ਵੱਡੀ ਟ੍ਰਿਬਿਊਟ ਉਹਨਾਂ ਨੂੰ ਹੁੰਦੀ ਹੈ ਕਿ ਲੋਕ ਬਾਹਰ ਨੂੰ ਦੌੜ ਰਹੇ ਸੀ ਜਾਨ ਬਚਾਉਣ ਲਈ, ਔਰ ਫਾਇਰ ਫਾਈਟਰ ਅੰਦਰ ਨੂੰ ਦੌੜ ਰਹੇ ਸੀ ਕਿ ਉਹਨਾਂ ਨੂੰ ਤੁਸੀਂ ਕਿੰਨੇ ਲੋਕਾਂ ਨੂੰ ਸੇਵ ਕਰਨਾ ਹੈ। 170 ਤੋਂ ਜ਼ਿਆਦਾ ਇਹੀ ਚਾਈਨਾ 'ਚ ਕਿਵੇਂ। ਔਰ ਮੈਂ ਇਹ ਸਮਝਦਾ ਵੀ ਜਿੱਥੇ ਚਾਈਨਾ 'ਚ ਇਹ ਦੋਨੋਂ ਵਾਇਰਸਿਸ, ਸਾਰਸ ਵਾਇਰਸ ਜਾਂ ਹੁਣ ਹੋਣ ਕਰਕੇ ਕਈਆਂ ਨੇ ਉਹਨਾਂ ਨੂੰ ਰਿਡੀਕਿਊਲ ਕੀਤਾ ਹੈ, ਫੂਡ ਹੈਬਿਟਸ ਕਰਕੇ ਵੀ ਕਰ ਰਹੇ ਨੇ, ਪਰ ਮੈਂ ਸਮਝਦਾ ਹਾਂ ਵੀ ਗੱਲ ਦੇਖੋ ਸਟਰੈਂਥਸ ਦੀ। ਬਿਲਕੁਲ ਜਿਵੇਂ ਚਾਈਨਾ ਨੇ ਇਸ ਸਟ੍ਰੈਜ ਪਹਿਲਾਂ ਵੀ ਉਹਨਾਂ ਨੇ ਜਿਵੇਂ ਕੀਤਾ, ਉਹਨਾਂ 'ਚ ਪੈਨਿਕ ਨਹੀਂ ਹੈ। ਕਿਵੇਂ ਉਹਨਾਂ ਨੇ ਰਾਤੋਂ ਰਾਤ ਹਸਪਤਾਲ ਖੜੇ ਕੀਤੇ ਨੇ, ਕਿਵੇਂ ਜਿਹੜੀ ਸਪਿਰਿਟ ਆਫ ਡੈਡੀਕੇਸ਼ਨ ਹੈ, ਡਾਕਟਰਸ ਦੀ ਵੀ ਡੈਥ ਹੋਈ ਹੈ, ਪਰ ਕਿਸ ਦਲੇਰੀ ਦੇ ਨਾਲ ਉਹ ਇਨਸਾਨੀ ਜਾਨਾਂ ਬਚਾਉਣ ਦੇ ਲਈ ਜਿਹੜੇ ਨੇ ਉਹ ਤੁਰੇ ਹੋਏ ਨੇ। ਔਰ ਇਸ ਸਾਰੇ ਦੇ ਵਿੱਚ ਅਸੀਂ ਇਹ ਵੀ ਦੇਖ ਰਹੇ ਕਿ ਇਹ ਸਾਰੇ ਨੂੰ ਇਹਦੇ ਬਾਰੇ ਹੋਰ ਤਾਂ ਪ੍ਰੀਵੈਂਸ਼ਨ ਹੀ ਹੈ ਇੱਥੇ ਵੀ, ਹਾਲਾਂਕਿ ਕੋਈ ਬਹੁਤ ਸਾਰਾ ਤਾਂ ਨਹੀਂ ਹੈ, ਲੇਕਿਨ ਜਿੰਨੇ ਵੀ ਤੁਸੀਂ ਆਪਣਾ ਹੱਥ ਧੋ ਸਕਦੇ ਹੋ, ਹਰ ਚੀਜ਼ ਨੂੰ ਕਲੀਨਲੀ, ਕਿਉਂਕਿ ਇਸ ਵਾਇਰਸ ਦਾ ਸਪਰੈਡ ਜਿਹੜਾ ਉਹ ਈਵਨ ਹੱਥ ਮਿਲਾਉਣ ਨਾਲ ਵੀ ਹੋ ਸਕਦਾ ਹੈ। ਇਸ ਬਾਰੇ ਅਜੇ ਕੋਈ ਕਨਫਰਮਡ ਨਹੀਂ ਹੈ ਕਿ ਜਿੱਥੇ ਤੁਸੀਂ ਬੈਠੇ ਟੱਚ ਕੀਤਾ ਉਹਦੇ ਟੱਚ ਨਾਲ ਉਹ ਸਪਰੈਡ ਹੋ ਸਕਦੀ ਹੈ ਕਿ ਨਹੀਂ। ਹਾਲਾਂਕਿ ਬਰਡ ਫਲੂ ਵੇਲੇ ਇਸ ਕਿਸਮ ਦੀ ਗੱਲ ਕੀਤੀ ਜਾਂਦੀ ਸੀ। ਸੋ ਕੁੱਲ ਮਿਲਾ ਕੇ ਅਸੀਂ ਜਿਹੜੇ ਦੁਨੀਆ ਤੋਂ ਚਲੇ ਗਏ ਉਹਨਾਂ ਦੇ ਲਈ ਤਾਂ ਇਹੀ ਕਹਿ ਸਕਦੇ ਹਾਂ ਕਿ ਭਾਈ ਇਹ ਰੱਬ ਦੇ ਭਾਣੇ 'ਚ ਹੀ ਹੈ, ਕਿਸੇ ਦਾ ਕੋਈ ਕਸੂਰ ਤਾਂ ਨਹੀਂ ਹੈ। ਲੇਕਿਨ ਜਿਹੜੀ ਰੈਜ਼ਿਲੀਅੰਸ ਦੀ ਸਪਿਰਿਟ ਹੈ ਇਨਸਾਨ ਦੀ, ਕਿਉਂਕਿ ਜ਼ਿੰਦਗੀ 'ਚ ਦੁਨੀਆ 'ਚ ਇਨਸਾਨੀ ਇਤਿਹਾਸ 'ਚ ਕਿੰਨੀਆਂ ਖਤਰਨਾਕ ਜਿਹੜੀਆਂ ਨੇ ਉਹ ਬਿਮਾਰੀਆਂ ਵੀ ਰਹੀਆਂ, ਐਪੀਡੈਮਿਕ ਜਿਹਨੂੰ ਕਹਿੰਦੇ ਨੇ, ਮਹਾਮਾਰੀਆਂ ਵੀ ਫੈਲਦੀਆਂ ਰਹੀਆਂ। ਪਲੇਗ ਦੇ ਨਾਲ ਸਾਫ਼ ਹੋ ਜਾਂਦੇ ਸੀ, ਟੀਬੀ ਨਾਲ ਕਿੰਨੇ ਲੋਕ ਮਰਦੇ ਸੀ। 1930 ਜਦੋਂ ਪੈਨਸਿਲਿਨ ਨਿਕਲੀ ਹੈ, ਪੈਨਸਿਲਿਨ ਨੇ ਹੀ ਸਾਰੀ ਗੇਮ ਚੇਂਜਰ ਬਣੇ। ਸਿਫਿਲਿਸ ਤੋਂ ਲੈ ਕੇ ਆਮ ਸੈਪਟਿਕ ਕਿੰਨੇ ਲੋਕ ਮਰ ਜਾਂਦੇ ਸੀ। ਫਿਰ ਅਸੀਂ ਦੇਖਦੇ ਹਾਂ ਮਲੇਰੀਆ, ਜਿਹਦਾ ਇਹ ਵੀ ਨਹੀਂ ਸੀ ਪਤਾ ਵੀ ਮੱਛਰ 'ਚ ਹੁੰਦਾ, ਮਾਲ ਏਰੀਆ ਹੁੰਦਾ ਸੀ, ਗੰਦੇ ਏਰੀਆ 'ਚੋਂ ਆਇਆ। ਉਦੋਂ ਵੀ ਜਦੋਂ ਤੱਕ ਕਨੀਨ ਨਹੀਂ ਨਿਕਲੀ ਜਿਹੜੀ ਕਿ ਉਹਦਾ ਪ੍ਰੋਪਰ ਸੀ, ਕਿੰਨੇ ਲੋਕ ਮਲੇਰੀਆ ਨਾਲ ਮਰ ਜਾਂਦੇ ਸੀ। ਸੋ ਮੈਂ ਸਮਝਦਾ ਵੀ ਇਹ ਠੀਕ ਹੈ ਵੀ ਇਸ ਕਿਸਮ ਦੇ ਮੌਕੇ ਰੱਬ ਦੀ ਯਾਦ ਦਹਾਨੀ ਵੀ ਹੁੰਦੀ ਹੈ ਕਿ ਅਲਟੀਮੇਟਲੀ ਬੇਸ਼ੱਕ ਅਸੀਂ ਸਾਇੰਸ ਨਾਲ ਦੂਜਿਆਂ ਨਾਲ ਕਾਫੀ ਅੱਗੇ ਨਿਕਲੇ ਹਾਂ, ਲੇਕਿਨ ਅਲਟੀਮੇਟਲੀ ਰੱਬ ਔਰ ਕੁਦਰਤ ਉਸ ਦਾ ਹੱਥ ਉੱਪਰ ਹੈ। ਔਰ ਇਹ ਸਾਰੇ ਦੇ ਨਾਲ ਸਾਡਾ ਇਨਸਾਨੀਅਤ ਦੇ ਵਿੱਚ ਕਿ ਭਾਈ ਇਹ ਗੱਲ ਸਾਬਤ ਵੀ ਕਰਦੀ ਹੈ ਕਿ ਸਾਡੀ ਸਾਰੀ ਜਿਹੜੀ ਨਸਲ ਹੈ ਇਨਸਾਨੀ, ਜਿਨ੍ਹਾਂ ਦਾ ਖੂਨ ਵੀ ਇੱਕੋ ਹੈ, ਬਲੱਡ ਗਰੁੱਪ ਵੀ ਉਹੀ ਨੇ, ਉਹੀ ਸਾਡਾ ਹੈ। ਔਰ ਜਦੋਂ ਕੁਝ ਵਾਪਰਦਾ ਹੈ ਫਿਰ ਉਹ ਨਾ ਰੰਗ ਦੇਖਦਾ ਹੈ, ਨਾ ਨਸਲ ਦੇਖਦਾ ਹੈ, ਨਾ ਜੈਂਡਰ ਦੇਖਦਾ ਹੈ। ਹੁਣ ਕੋਈ ਵਾਇਰਸ ਜਿਹੜੀ ਹੈ ਉਹ ਆਈਡੀ ਕਾਰਡ ਥੋੜੀ ਪੁੱਛਦੀ ਹੈ ਕਿ ਵੀ ਦੱਸੋ ਕਿਹੜੇ ਆ ਤੁਸੀਂ, ਗੋਰੇ ਹੋ ਕੇ, ਕਾਲੇ ਹੋ ਕੇ, ਭੂਰੇ ਹੋ ਕੇ, ਪੀਲੇ ਹੋ। ਸੋ ਮੈਂ ਸਮਝਦਾ ਵੀ ਅਸੀਂ ਇਹੀ ਕਹਿ ਸਕਦੇ ਹਾਂ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰ ਹੈ ਉਭਰੈ ਤਿਤੈ ਲਿਹੋ ਉਬਾਰ। ਸੋ ਕਰੋਨਾ ਵਾਇਰਸ ਦਾ ਤਾਂ ਇਲਾਜ ਹੋ ਜਾਏਗਾ, ਪਰ ਜਿਹੜੀ ਵਾਇਰਸ RSS ਦੀ ਵਾਇਰਸ ਭਾਰਤ ਦੇ ਵਿੱਚ ਫੈਲੀ ਹੋਈ ਹੈ, ਹਿੰਦੂ ਤਵੀਆਂ ਦੀ ਨਫ਼ਰਤ ਦੀ, ਔਰ ਜਿਵੇਂ 8 ਫਰਵਰੀ ਨੂੰ ਚੋਣਾਂ ਨੇ ਦਿੱਲੀ ਦੇ ਵਿੱਚ, ਕਿਸ ਹੱਦ ਤੱਕ ਜਦੋਂ ਸੱਪ ਜਿਹੜਾ ਹੈ ਉਹ ਜ਼ਹਿਰ ਫੈਲਾਉਂਦਾ ਹੈ ਜਾਂ ਡੰਗ ਮਾਰਦਾ ਤਾਂ ਉਹਨੂੰ ਸਪਿਊਇੰਗ ਵੈਨਮ ਕਹਿੰਦੇ ਨੇ ਕਿ ਜ਼ਹਿਰ। ਹੁਣ ਦਿੱਲੀ ਦੇ ਵਿੱਚ ਆਦਿੱਤਿਆਨਾਥ ਯੋਗੀ ਆਇਆ ਹੋਇਆ, ਉਹਨਾਂ ਦਾ ਸਟਾਰ ਪ੍ਰਚਾਰਕ, ਬਿਲਕੁਲ ਦੀ ਸ਼ਕਲ ਗੁੰਡਾ, ਕ੍ਰਿਮੀਨਲ, ਮਰਡਰਰ, ਔਰ ਉਹ ਉੱਥੇ ਕਹਿ ਰਿਹਾ ਜੇ ਭਾਰਤ 'ਚ ਮੁਸਲਮਾਨ ਰਹਿ ਗਏ 47 'ਚ ਕੋਈ ਆਸਾਨ ਥੋੜੀ ਕੀਤਾ। ਔਰ ਇਸ ਹੱਦ ਤੱਕ ਨਫ਼ਰਤ। ਹੁਣ ਪ੍ਰਾਈਮ ਜਦੋਂ ਅਮਰੀਕਾ ਦੇ ਵਿੱਚ ਇਹ ਟਰੰਪ ਇੱਕ ਐਕਸੈਪਸ਼ਨ ਬਣ ਗਿਆ ਆਉਣ ਵਾਲੇ ਪੀਰੀਅਡ 'ਚ, ਇਹ ਵੀ ਇੱਕ ਨਫ਼ਰਤ ਦਾ ਕਟੋਰਾ ਹੀ ਹੈ, ਨਫ਼ਰਤ ਦਾ ਬੋਰਾ ਹੈ, ਰਾਦਰ ਕਟੋਰਾ ਕਾਹਨੂੰ ਹੈ। ਔਰ ਉੱਥੇ ਵੀ, ਲੇਕਿਨ ਅਮਰੀਕਾ 'ਚ ਵੀ ਜਾਂ ਦੁਨੀਆ 'ਚ ਜਿੱਥੇ ਵੀ ਕੋਈ ਡੈਮੋਕ੍ਰੇਸੀ ਔਰ ਦੂਜੀ ਹੁੰਦੀ, ਜਦੋਂ ਕੋਈ ਬਣ ਜਾਂਦਾ ਸੀ ਸਮਝਦਾ ਸੀ ਮੈਂ ਲੋਕਾਂ ਦਾ ਰੱਖ ਹੈ। ਬੇਸ਼ੱਕ ਮੈਨੂੰ ਇੱਕ ਧਿਰ ਨੇ ਚੁਣਿਆ, ਪਰ ਜਿਹੜੇ ਦੂਜੇ ਆਪੋਜੀਸ਼ਨ ਵਾਲੇ ਸੀ ਜਿਹਨਾਂ ਵੋਟਾਂ ਨਹੀਂ ਪਾਈਆਂ, ਹੁਣ ਮੈਂ ਉਹਨਾਂ ਦਾ ਵੀ ਹਾਂ। ਹੁਣ ਜੋ ਕੁਛ ਸ਼ਾਹੀਨ ਬਾਗ 'ਚ ਜਿਵੇਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੀਬੀਆਂ ਬੈਠੀਆਂ ਨੇ ਵੱਡੀ ਗਿਣਤੀ 'ਚ, ਔਰ ਮੈਂ ਜਿਵੇਂ ਕੱਲ ਦੀ ਪ੍ਰੈਜੈਂਟੇਸ਼ਨ ਵੀ ਕਿਹਾ ਸੀ, ਮੈਂ ਕਿਹਾ ਵੀ ਇੱਕ ਪਾਸੇ ਫੈਜ਼ ਅਹਿਮਦ ਫੈਜ਼ ਗੂੰਜ ਰਿਹਾ कि जब ताज उछाले जाएंगे, जब तख्त गिराए जाएंगे हम देखेंगे। तो परसों मैं देख रहा सी कि एक हिंदू सज्जन सिंगर वो हबीब ज़ालब दी
ਜਿਹੜੀ ਹੈ ਨਜ਼ਮ, ਜਿਸ ਨਾਲ ਫਿਰ ਹਜ਼ਾਰਾਂ ਬੀਬੀਆਂ ਵੀ ਬੋਲ ਰਹੀਆਂ ਸੀ, ਉਹ ਉੱਥੇ ਬੋਲ ਰਿਹਾ ਸੀ ਕਿ ਵੀ ਇਸ ਦਸਤੂਰ ਕੋ ਸੁਬਹ ਬੇਨੂਰ ਕੋ ਮੈਂ ਨਹੀਂ ਜਾਣਤਾ ਮੈਂ ਨਹੀਂ ਮਾਨਤਾ। ਇਹ ਜਦੋਂ ਅਯੂਬ ਖਾਨ ਨੇ ਆਪਣਾ ਕਨਸਟੀਟਿਊਸ਼ਨ ਇੰਪਲੀਮੈਂਟ ਕੀਤਾ ਸੀ ਔਰ ਇਹ ਹਬੀਬ ਜ਼ਾਲਮ ਨੇ ਚੈਲੰਜ ਕੀਤਾ ਸੀ, ਗ੍ਰਿਫਤਾਰੀ ਵੀ ਹੋਈ, ਪਰ ਇਹ ਸੌਂਗ ਜਿਹੜਾ ਸੀ ਉਹ ਪਾਕਿਸਤਾਨ 'ਚ ਇੱਕ ਸਿੰਬੋਲਿਕ ਬਣ ਗਿਆ ਸੀ ਕਿ ਇਸ ਦਸਤੂਰ ਕੋ, ਕਾਨੂੰਨ ਨੂੰ ਦਸਤੂਰ ਕਹਿੰਦੇ ਨੇ, ਸੁਬਹ ਬੇਨੂਰ ਕੋ, ਕਿ ਸਵੇਰੇ ਜਦੋਂ ਚਾਨਣ ਹੁੰਦਾ ਸੂਰਜ ਦਾ ਨੂਰ ਹੁੰਦਾ ਵੀ ਮੈਂ ਨਹੀਂ ਜਾਣਦਾ ਮੈਂ ਨਹੀਂ ਮੰਨਦਾ। ਹੁਣ ਇੱਕ ਪਾਸੇ ਇਹ ਉਹਨਾਂ ਸ਼ਹਿਰੀਆਂ ਦੀ ਜਿਹੜੇ ਉਸ ਮੁਲਕ ਦੇ ਨੇ, ਔਰ 150 ਤੋਂ ਜ਼ਿਆਦਾ ਬੀਬੀਆਂ ਨੇ ਵੀ ਅੱਜ ਜਿਹੜਾ ਉਹ ਮੋਦੀ ਨੂੰ ਓਪਨ ਲੈਟਰ ਲਿਖਿਆ, ਪਰ ਇਸ ਸਭ ਦੀ ਪਰਵਾਹ ਕੀਤੇ ਬਿਨਾ ਜਿਵੇਂ ਮੋਦੀ ਨੇ ਇਸ ਸਾਰੇ ਨੂੰ ਜਿਹੜਾ ਕਿਹਾ, ਉਹਨੇ ਕਿਹਾ ਸ਼ਾਹੀਨ ਬਾਗ ਪ੍ਰੋਟੈਸਟ, ਸੀਲਮਪੁਰੀ ਜਾਮੀਆ ਵਾਇਲੈਂਸ, ਵੈਲ ਪਲੈਨਡ ਐਕਸਪੈਰੀਮੈਂਟ ਇਨ ਡਿਵਾਈਸਿਵ ਪੋਲਿਟਿਕਸ। ਉਹ ਕਹਿ ਰਿਹਾ ਜੀ ਇਹ ਜੋ ਕੁਛ ਇੱਥੇ ਹੋ ਰਿਹਾ ਹੈ, ਜੋ ਸੀਲਮਪੁਰ 'ਚ ਹੋਇਆ, ਇਹ ਜਿਹੜਾ ਇੱਕ ਵੈਲ ਪਲੈਨਡ ਹੈ, ਇਹ ਭਾਰਤ ਨੂੰ ਡਿਵਾਈਡ ਕਰਨ ਦੀ ਲਾਈਨ ਹੈ। ਉਹਨੇ ਕਿਹਾ ਮਚ ਇਜ਼ ਬੀਇੰਗ ਡਿਸੈਮੀਨੇਟਡ ਅਬਾਊਟ ਕਨਸਟੀਟਿਊਸ਼ਨ ਵਾਈਲ ਕੀਪਿੰਗ ਦਾ ਟ੍ਰਾਈ ਕਲਰ ਇਨ ਫਰੰਟ in the attempt to divert from the real conspiracy. People of Delhi are watching and know of this vote bank politics. This has to stop. Otherwise, today it is this road, it will be some other road tomorrow. ਇਹ ਪ੍ਰਾਈਮ ਮਿਨਿਸਟਰ ਕਹਿ ਰਿਹਾ, ਬਜਾਏ ਕਿ ਹਜ਼ਾਰਾਂ ਬੀਬੀਆਂ ਜਿੱਥੇ ਆ ਕੇ ਬੈਠੀਆਂ ਨੇ, ਕੋਈ ਵਾਇਲੈਂਸ ਨਹੀਂ ਹੈ, ਇਹਨਾਂ ਦੇ ਗੁੰਡਿਆਂ ਨੇ, RSS ਗੂੰਜ਼ ਨੇ, ਉਹ ਜਾਮੀਆ ਮਿਲੀਆ ਇਸਲਾਮੀਆ 'ਚ ਪਹਿਲਾਂ ਯੂਨੀਫਾਰਮਡ ਗੂੰਜ਼ ਨੇ ਕੀ ਕੀਤਾ, ਫਿਰ ਇੱਕ ਜਿਹਨੂੰ 17 ਸਾਲਾਂ ਦਾ ਕਿਹਾ ਗਿਆ ਉਹਨੇ ਕੀ ਕੀਤਾ, ਫਿਰ ਦੁਬਾਰਾ ਜਾਮੀਆ ਮਿਲੀਆ 'ਚ ਗੋਲੀ ਚੱਲਣ ਦੀ ਗੱਲ। ਪਰ ਇਹ ਜਿਹੜੇ ਨੇ ਨਫ਼ਰਤ ਦੇ ਵਪਾਰੀ ਔਰ ਇਹਨਾਂ ਦੇ ਜਿਹੜਾ ਉਹ ਪ੍ਰਕਾਸ਼ ਜਾਵੇੜਕਰ ਔਰ ਦੂਸਰੇ ਉਹ ਕੇਜਰੀਵਾਲ ਨੂੰ ਵੀ ਟੈਰਰਿਸਟ ਕਹਿ ਰਹੇ ਜੀ ਦਿੱਲੀ 'ਚ ਸਾਡੀ ਸਰਕਾਰ ਬਣ ਲੈਣ ਦਿਓ, ਅਗਲੇ ਦਿਨ ਜਿਹੜਾ ਅਸੀਂ ਇਹ ਸਾਰਾ ਝੁਕਾ ਦਿਆਂਗੇ ਇੱਥੋਂ। ਔਰ ਇਹ ਜਿਹੜਾ ਜਾਵੇੜਕਰ ਕਹਿ ਰਿਹਾ ਇਨਫ ਪ੍ਰੂਫ ਅਵੇਲੇਬਲ ਟੂ ਪ੍ਰੂਵ ਦੈਟ ਕੇਜਰੀਵਾਲ ਇਜ਼ ਟੈਰਰਿਸਟ। ਔਰ ਇਸ ਸਾਰੇ ਦੇ ਵਿੱਚ ਜਿਹੜੀ ਗੱਲ, ਕਿਉਂਕਿ ਅੱਜ ਕੱਲ੍ਹ ਇਮਰਾਨ ਖਾਨ ਜਿੱਥੇ ਕਸ਼ਮੀਰ ਦੇ ਮੁੱਦੇ ਦੇ ਉੱਤੇ ਵੋਕਲ ਨੇ, ਭਾਰਤ 'ਚ ਮੁਸਲਮਾਨਾਂ ਨਾਲ ਕੀ ਹੋ ਰਿਹਾ ਇਸ ਬਾਰੇ ਵੀ ਵੋਕਲ ਨੇ। ਔਰ ਕੱਲ੍ਹ ਉਹਨਾਂ ਨੇ ਇੱਕ ਇੰਟਰਵਿਊ ਜਿਹੜਾ ਟਰਕੀ ਦੀ ਨਿਊਜ਼ ਏਜੰਸੀ ਹੈ ਦਿੱਤਾ, ਤਾਂ ਉਹਨਾਂ ਨੇ ਇਸਲਾਮਾਬਾਦ 'ਚ ਹੈ, ਔਰ ਉਸ ਤੋਂ ਪਹਿਲਾਂ ਕਿਉਂਕਿ ਅੱਜ ਕੱਲ੍ਹ ਉਹ ਮਲੇਸ਼ੀਆ ਦੇ ਹੁਣ ਦੌਰੇ 'ਤੇ ਵੀ ਨੇ, ਔਰ ਉਹਦੇ 'ਚ ਉਹਨਾਂ ਦੀ ਏਜੰਸੀ ਹੈ ਅਨਾਦੌਲ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜੋ ਕੁਛ ਭਾਰਤ ਦੇ ਵਿੱਚ BJP ਮੁਸਲਮਾਨਾਂ ਨਾਲ ਕਰ ਰਹੀ ਉਹਨਾਂ ਨੂੰ ਅਲੱਗ ਥਲੱਗ ਕਰਨਾ ਚਾਹੁੰਦੀ ਹੈ। ਔਰ ਇਹ ਜਿਹੜਾ NRC ਨੂੰ ਅਪਡੇਟ ਕਰਨ ਦੇ ਨਾਂ ਥੱਲੇ ਜਿਹੜਾ ਕਾਨੂੰਨ ਬਣਾਇਆ ਜਾ ਰਿਹਾ ਹੈ, ਉਹਦੇ 'ਚ ਇਹ ਹੈ ਕਿ ਵੱਡੀ ਗਿਣਤੀ ਲੱਖਾਂ ਦੀ ਗਿਣਤੀ ਲੋਕ ਸਿਟੀਜ਼ਨਸ਼ਿਪ ਤੋਂ ਵਾਂਝੇ ਹੋ ਜਾਣਗੇ, ਉਹਨਾਂ ਨੂੰ ਡਿਪਰਾਈਵ ਕਰ ਦਿੱਤਾ ਜਾਏਗਾ। ਉਹਨੇ ਕਿਹਾ ਜੀ ਬਿਲਕੁਲ ਇਵੇਂ ਹੀ ਮਿਆਂਮਾਰ ਦੇ ਵਿੱਚ ਹੋਇਆ, ਜਿੱਥੇ ਪਹਿਲਾਂ ਰਜਿਸਟ੍ਰੇਸ਼ਨ ਐਕਟ ਲਿਆਂਦਾ ਗਿਆ, ਮੁਸਲਮਾਨਾਂ ਨੂੰ ਇਸ ਤੋਂ ਬਾਹਰ ਕੱਢ ਦਿੱਤਾ ਗਿਆ, ਉਸ ਤੋਂ ਬਾਅਦ ਮੁਸਲਮਾਨਾਂ ਦੀ ਨਸਲਕੁਸ਼ੀ ਹੋਈ। ਔਰ ਉਹਨੇ ਕਿਹਾ ਕਿ ਮੈਨੂੰ ਡਰ ਹੈ ਕਿ ਭਾਰਤ ਦੇ ਹਾਲਾਤ ਵੀ ਉਸੇ ਡਾਇਰੈਕਸ਼ਨ ਵੱਲ ਜਾ ਰਹੇ ਨੇ। ਮੈਂ ਸਮਝਦਾ ਵੀ ਇਮਰਾਨ ਖਾਨ ਉਹਨਾਂ ਨੇ ਬਿਲਕੁਲ ਠੀਕ ਐਨਾਲੋਜੀ ਨਹੀਂ, ਰਾਦਰ ਠੀਕ ਸਬੂਤ ਦਿੱਤੇ ਨੇ। ਕਿਉਂਕਿ ਜਦੋਂ ਅਸੀਂ ਨਾਜ਼ੀਆਂ ਦੀ ਗੱਲ ਕਰਦੇ ਹਾਂ, ਅਸੀਂ ਪ੍ਰਿੰਸੀਪਲੀ ਕਰਦੇ ਹਾਂ ਕਿ ਨਾਜ਼ੀਆਂ ਨੇ ਇਹ, ਹੁਣ ਇਹਦੇ 'ਚ ਬਿਲਕੁਲ ਕੋਈ ਸ਼ੱਕ ਨਹੀਂ ਹੈ ਕਿ ਮਿਆਂਮਾਰ ਦੇ ਵਿੱਚ ਜਿਹੜੀ ਇਹ ਰੋਹਿੰਗਿਆ ਮੁਸਲਮਾਨ ਜਿਹੜੇ ਜ਼ਾਹਰ ਹੈ ਵੱਡੇ ਜ਼ਿਆਦਾ ਬੰਗਲਾਦੇਸ਼ ਓਰੀਜਨ ਦੇ ਨੇ, ਸਦੀਆਂ ਤੋਂ ਰਹਿ ਰਹੇ ਨੇ, ਉਹਨਾਂ ਦੀ ਆਪਣੀ ਸਟੇਟ ਰਖੇਨ ਕਿ ਕੀ ਉਹਦਾ ਨਾਂ ਸੀ ਰਹੀ ਹੈ। ਔਰ ਕਿਵੇਂ ਉਹਨਾਂ ਨੇ ਪਹਿਲਾਂ ਉੱਥੇ ਲਿਆਂਦਾ ਕਿ ਜੀ ਇਲੀਗਲ ਬੰਗਲਾਦੇਸ਼ੀ ਆ ਰਹੇ ਨੇ, ਰਜਿਸਟ੍ਰੇਸ਼ਨ ਕੀਤੀ, ਫਿਰ ਕਿਵੇਂ ਉਹਨਾਂ ਦੇ ਘਰਾਂ ਦੇ ਘਰ ਲੈਵਲ ਕਰ ਦੇਣੇ, ਅੱਗਾਂ ਲਾ ਦੇਣੀਆਂ ਔਰ ਮਾਰ ਕੇ ਭਜਾ ਕੇ ਕੋਈ ਬੰਗਲਾਦੇਸ਼ ਚਲਾ ਗਿਆ, ਕੋਈ ਸਮੁੰਦਰ 'ਚ ਡੁੱਬ ਗਏ, ਕੋਈ ਕਿਤੇ। ਔਰ ਇਹੀ ਲਾਈਨ ਜਿਹੜੀ ਹੈ, ਜੋ ਕੁਛ ਇਮਰਾਨ ਖਾਨ ਨੇ ਬਿਲਕੁਲ ਠੀਕ ਕਿਹਾ ਕਿ ਜਿਵੇਂ ਰੋਹਿੰਗਿਆ ਮੁਸਲਮਾਨਾਂ ਨੂੰ ਵੀ ਪਹਿਲਾਂ ਅਨਰਜਿਸਟਰ ਕੀਤਾ ਗਿਆ ਕਿ ਜੀ ਤੁਸੀਂ ਗੈਰ ਹੋ, ਫਿਰ ਉਹਨਾਂ ਦੀ ਨਸਲਕੁਸ਼ੀ ਦੀ ਲਾਈਨ ਸ਼ੁਰੂ ਹੋਈ। ਇਹੀ ਹਾਲ ਭਾਰਤ ਦੇ 200 ਮਿਲੀਅਨ ਮੁਸਲਮਾਨਾਂ ਦਾ ਹੋਣ ਜਾ ਰਿਹਾ ਹੈ। ਅਜੇ ਤਾਂ ਇੱਕ ਸਟੈਪ ਹੈ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਜਿਹਦੇ ਬਾਰੇ ਮੋਦੀ ਕਹਿ ਰਿਹਾ ਜੀ ਦੱਸੋ ਇਹਦੇ 'ਚ ਕੀ ਗਲਤ ਹੈ। ਇਹ ਤਾਂ ਗਾਂਧੀ ਨੇ ਵੀ ਕਿਹਾ ਸੀ ਜਿਹੜੇ ਹਿੰਦੂ, ਸਿੱਖ, ਬੋਧੀ, ਜੈਨੀ ਉਧਰ ਨੇ ਉਹਨਾਂ ਨੂੰ ਥਾਂ ਮਿਲੇਗੀ। ਔਰ ਸਵਾਲ ਉਹਨਾਂ ਨੂੰ ਕਾਊਂਟਰ ਪੁੱਛਿਆ ਜਾਂਦਾ ਕਿ ਜੀ ਜੇ ਇੰਨਾ ਹੀ ਤੁਸੀਂ ਭਾਰਤ ਦੇ ਵਿੱਚ ਇੰਨੀ ਇਨਸਾਨੀਅਤ ਤੁਹਾਡੀ ਮਾਈਨੋਰਟੀਜ਼ ਦੇ ਲਈ ਜਾਗੀ ਹੈ, ਪਹਿਲਾਂ ਤਾਂ ਜਿਹੜੀਆਂ ਆਪਣੀਆਂ ਮਾਈਨੋਰਟੀਜ਼ ਨੇ ਉਹਨਾਂ ਦਾ ਤੁਸੀਂ ਕੀ ਹਾਲ ਕੀਤਾ। ਪਰ ਫਿਰ ਤਮਿਲ ਜਿਹੜੇ ਨੇ ਸ਼੍ਰੀਲੰਕਾ ਦੇ, ਉਹ ਵੀ ਤਾਂ ਤੁਹਾਡੇ ਗੁਆਂਢ ਨੇ, ਉੱਥੋਂ ਦੇ ਹਿੰਦੂਆਂ ਨੂੰ ਆ ਲੈਣ ਦਿਓ। ਭੂਟਾਨ ਦੇ ਜਿਹੜੇ ਗੋਰਖੇ ਭੂਟਾਨ ਦੇ ਵਿੱਚ ਨੇਪਾਲੀ ਹਿੰਦੂ ਨੇ ਉਹਨਾਂ ਨੂੰ ਆ ਲੈਣ ਦਿਓ।
ਉਹਨਾਂ ਤੇ ਕਿਉਂ ਪਾਬੰਦੀ ਲਾਏ? ਚਲੋ ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ ਦੇ ਮੁਸਲਮਾਨ ਤਾਂ ਛੱਡ ਦਿਓ ਕਿ ਜੀ ਉਹਨਾਂ ਦੇ ਕਿਉਂਕਿ ਆਪਣੇ ਦੇਸ਼ ਬਣ ਗਏ, ਲੋੜ ਨਹੀਂ ਹੈ। ਤੇ ਤਾਮਿਲ ਹਿੰਦੂਆਂ ਦਾ ਤਾਂ ਕੋਈ ਦੇਸ਼ ਨਹੀਂ ਹੈ, ਔਰ ਉਹਨਾਂ ਦੇ ਨਾਲ ਕੀ ਹਾਲ ਹੋਇਆ, ਕਿੰਨਾ ਉਹਨਾਂ ਦੇ ਉੱਤੇ ਜਿਹੜਾ ਕਿੰਨੀ ਵੱਡੀ ਗਿਣਤੀ 'ਚ ਉਹ ਮਾਰੇ ਗਏ ਨੇ। ਇਸੇ ਤਰ੍ਹਾਂ ਬਾਕੀ ਨੇ, ਉਹਨਾਂ ਨੂੰ ਤੁਸੀਂ ਕਿਉਂ ਨਹੀਂ? ਹੁਣ ਤਿੱਬਤ ਦੇ ਭਾਵੇਂ ਉੱਥੇ 60,000 ਤੋਂ ਜ਼ਿਆਦਾ ਦਲਾਈ ਲਾਮੇ ਦੇ ਨਾਲ ਆ ਕੇ ਬੈਠੇ, ਉਹਨਾਂ ਨੂੰ ਤੁਸੀਂ ਕਿਉਂ ਨਹੀਂ? ਉਹ ਬੁੱਧਿਸਟ ਨੇ, ਉਹਨਾਂ ਨੂੰ ਵੀ ਸਿਟੀਜ਼ਨਸ਼ਿਪ ਦੇ ਦਿਓ। ਉਹਨਾਂ ਨੂੰ ਜੇ ਤੁਸੀਂ ਬਿਠਾਇਆ ਹੀ ਹੋਇਆ ਉਹਨੂੰ ਦਲਾਈ ਲਾਮੇ ਨੂੰ ਵਰਤਣ ਦੇ ਲਈ ਜਿਹੜਾ ਚਾਈਨਾ ਦੇ ਖਿਲਾਫ, ਔਰ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਦੇ ਸਕਦੇ? ਸੋ ਕੁੱਲ ਮਿਲਾ ਕੇ ਮੈਂ ਦੇਖ ਰਿਹਾ ਕਿ ਵੀ ਇਹ ਇੱਕ ਬਦਕਿਸਮਤੀ ਹੈ ਕਿ ਉਸ ਖਿੱਤੇ ਦੇ ਵਾਲੀ ਜਿਹੜਾ ਹੈ ਇਹ ਇੱਕ ਪਾਸੇ ਤਾਂ ਚਲੋ ਜਿੱਥੇ ਕੁਦਰਤ ਦੀ ਗੱਲ ਹੈ ਉਹਦੇ ਤੇ ਤਾਂ ਸਾਡਾ ਜ਼ੋਰ ਨਹੀਂ ਹੈ, ਪਰ ਇਹ ਜੋ ਕੁਝ ਵਾਪਰ ਰਿਹਾ ਨਫ਼ਰਤ ਦੀ ਲਾਈਨ, ਇਸ ਨੂੰ ਰੋਕਣ ਦੇ ਥਾਂ ਤੇ ਵੈਸਟਰਨ ਪਾਵਰਸ ਇਨ ਜਨਰਲ, ਅਮਰੀਕਾ ਵੀ ਇਨ ਪਾਰਟਿਕੂਲਰ ਫੁੱਲੀ ਸਪੋਰਟ ਕਰ ਰਹੇ ਨੇ, ਕੋਈ ਆਵਾਜ਼ ਨਹੀਂ ਉੱਠ ਰਹੀ। ਔਰ ਇਹ ਸਾਰਾ ਹੀ ਜੋ ਕੁਝ ਨਾਜ਼ੀਆਂ ਦੇ ਥੱਲੇ ਹੋਇਆ ਸੀ ਔਰ ਉਹੀ ਕੁਝ ਜਿਹੜਾ ਉਸ ਖਿੱਤੇ ਦੇ ਵਿੱਚ ਵੀ ਹੋ ਰਿਹਾ, ਫਰਦਰ ਹੋਣ ਜਾ ਰਿਹਾ। ਔਰ ਅੱਜ ਹੀ ਦਿੱਲੀ ਦੇ ਵਿੱਚ ਸਰ ਗੁਰਚਰਨ ਸਿੰਘ ਬੱਬਰ ਜਿਹੜੇ ਪ੍ਰੋਮੀਨੈਂਟ ਜਰਨਲਿਸਟ ਨੇ, ਅੱਜ 9:30 ਤੋਂ 10 ਤੇ ਗੁਫ਼ਤਗੂ ਪ੍ਰੋਗਰਾਮ 'ਚ ਉਹ ਦਿੱਲੀ ਚੋਣਾਂ ਔਰ ਕਿਵੇਂ ਨਫ਼ਰਤ ਔਰ ਕਿਵੇਂ ਡਿਵਾਈਸਿਵ ਏਜੰਡਾ ਅੱਗੇ ਤੁਰ ਰਿਹਾ ਔਰ ਬੀਜੇਪੀ ਦਾ ਕਿਵੇਂ ਫਾਇਦਾ ਕੱਢ ਸਕੇਗੀ, ਇਸ ਬਾਰੇ ਗੱਲਬਾਤ ਕਰਨਗੇ। ਪਰ ਜਿੰਨਿਆਂ ਕੁ ਨਾਲ ਵੀ ਮੇਰੀ ਗੱਲ ਹੋਈ, ਉਹਨਾਂ ਨੇ ਕਿਹਾ ਜੀ ਆਉਣ ਵਾਲੇ ਦਿਨਾਂ 'ਚ ਇੱਕਦਮ ਜਿੰਨੀ ਨਫ਼ਰਤ ਨੱਕੋ ਨੱਕ ਇਹਨਾਂ ਨੇ ਭਰ ਦਿੱਤੀ ਹੈ, ਉਹਨਾਂ ਨੇ ਕਿਹਾ ਜੀ ਵੱਡੇ ਪੈਮਾਨੇ ਤੇ, ਉਹਨਾਂ ਨੇ ਕਿਹਾ ਜੀ ਦਿੱਲੀ 'ਚ ਸਿੱਖ ਵੀ ਘਬਰਾਏ ਹੋਏ ਨੇ, ਕਿਉਂਕਿ ਉਹਨਾਂ ਨੇ ਤਾਂ ਨਵੰਬਰ 84 ਦੀ ਨਸਲਕੁਸ਼ੀ ਦੇਖੀ ਹੋਈ ਹੈ। ਇਸ ਲਈ ਉਹ ਮੁਸਲਮਾਨਾਂ ਦੇ ਮਾਮਲੇ 'ਚ ਅੰਦਰ ਬੈਠ ਕੇ ਜਾਂ ਹੋਰ ਜੋ ਮਦਦ ਕਰਨ ਦੀ ਕੋਸ਼ਿਸ਼ ਕਰਦੇ ਨੇ, ਪਰ ਖੁੱਲ੍ਹ ਕੇ ਉਹ ਵੀ ਨਾਲ ਖਲੋਣ ਨੂੰ ਉਹਨਾਂ ਨੂੰ ਵੀ ਲੱਗਦਾ ਹੈ ਕਿ ਵੀ ਇਹ ਜਿੰਨੀ ਨਫ਼ਰਤ ਭਰ ਰਹੀ ਹੈ, ਇਹ ਮੁਸਲਮਾਨਾਂ ਦੇ ਨਾਲ ਸਾਡੀ ਵੀ ਵਾਰੀ ਆਣੀ ਹੈ। ਜਦੋਂ ਇਸ ਕਿਸਮ ਦਾ ਹੈ ਤੇ ਇਹ ਕਿੱਥੇ ਲੈ ਕੇ ਜਾਏਗਾ? ਔਰ ਬਿਲਕੁਲ ਇਮਰਾਨ ਖਾਨ ਸਾਹਿਬ ਨੇ ਠੀਕ ਕਿਹਾ ਕਿ ਉਹ ਜਿਹੜਾ ਮਿਆਂਮਾਰ ਹੈ ਉਸ ਦਾ ਦੁਹਰਾ ਭਾਰਤ 'ਚ ਹੋਣ ਜਾ ਰਿਹਾ ਮੁਸਲਮਾਨਾਂ ਦੇ ਹਵਾਲੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆਪਣੇ ਪੇਜ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਅਸੀਂ ਉਹਨਾਂ ਆਪਣੇ ਸਾਰੇ ਵੀਰ ਭੈਣਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਕਿ ਪਿਛਲੇ 7 ਸਾਲਾਂ ਤੋਂ TV 84 ਦੀ ਸਪੋਰਟ ਕਰ ਰਹੇ ਨੇ, ਔਰ ਜੋ ਨਹੀਂ ਕਰ ਰਹੇ ਅਸੀਂ ਉਹਨਾਂ ਨੂੰ ਅਪੀਲ ਤੇ ਬੇਨਤੀ ਕਰਾਂਗੇ ਕਿ ਉਹ ਵੱਧ ਤੋਂ ਵੱਧ TV 84 ਦੀ ਸਪੋਰਟ ਕਰਨ, ਆਪਣੀ ਮਾਈਕ ਸਹਾਇਤਾ ਦੇਣ। ਸਾਡੀ ਮਾਈਕ ਸਹਾਇਤਾ ਤੁਸੀਂ ਜੋ ਤੁਹਾਡੀ ਮਾਈਕ ਸਹਾਇਤਾ ਹੈ ਤੁਸੀਂ ਸਾਨੂੰ ਸਾਡੇ ਇਸ ਪਤੇ ਤੇ ਭੇਜ ਸਕਦੇ ਹੋ, 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।